continuing vilification attacks on Hindus in Victoria. Hindus feel unsafe, Hindu unsafe ho gaye, as their 3 temples attacked in 2 weeks' time, and disappointed to note that state government and Victoria Police did not act proactively, which led to the unfortunate attacks on Indians carrying India's national flag on Sunday, 29th January at Federation Square by Khalistan supporters. Hindu Council strongly condemns such incidents and appeal leaders of all faiths, including Sikh community leaders, to condemn these incidents. ਹੁਣ ਜਿਹੜਾ ਓਨਸ ਹੈ ਉਹ ਏਜੰਸੀਆਂ ਤੇ ਪਾ ਰਹੇ ਨੇ ਕਿ ਜੀ ਅਸੀਂ ਤਾਂ ਬਹੁਤ ਅਨਸੇਫ ਹੋ ਗਏ, ਸਾਨੂੰ ਤਾਂ ਰਾਤ ਨੀਂਦ ਨਹੀਂ ਆਉਂਦੀ ਔਰ ਤੁਸੀਂ ਸਾਨੂੰ ਜਿਹੜਾ ਉਹ ਪ੍ਰੋਟੈਕਸ਼ਨ ਦਿਓ। ਜਿਹੜੇ ਆਏ ਹੋਏ ਨੇ ਇੱਥੇ ਬਾਹਰੋਂ ਜਾਂ ਆਉਂਦੇ ਨੇ ਸਿੱਖ, ਉਹਨਾਂ ਨੂੰ ਆਉਣ ਨਾ ਦਿਓ, ਜੇ ਆ ਗਏ ਨੇ ਤੇ ਉਹਨਾਂ ਨੂੰ ਬਾਹਰ ਕੱਢੋ ਕਿ ਉਹ ਪੀਸ ਜਿਹੜਾ ਹੈ ਉਸ ਨੂੰ ਡਿਸਟਰਬ ਕਰ ਰਹੇ ਨੇ। ਭਾਰਤ ਰਤਨ ਫਾਰ KP ਗਿੱਲ, ਉਹਨੇ ਕਿਹਾ ਜੀ, ਦਾ ਮੋਸਟ ਡਿਜ਼ਰਵਿੰਗ ਮੈਨ ਇਨ ਇੰਡੀਪੈਂਡੈਂਟ ਇੰਡੀਆ ਹੂ ਸੇਵਡ ਡਿਸਇੰਟੈਗ੍ਰੇਸ਼ਨ ਆਫ ਯੂਨੀਅਨ ਫਰਮ ਮੋਸਟ ਹੋਪਲੈਸ ਸਿਚੁਏਸ਼ਨ, especially sad since he played key role in ending Gujarat 2002 riots. So Modi ji has personally seen his greatness. ਉਹਨਾਂ ਨੇ 2-3 ਸਿੱਖ ਜਿਨ੍ਹਾਂ ਦੇ ਹੱਥ ਝੰਡੇ ਫੜੇ ਹੋਏ ਨੇ ਉਹਨਾਂ ਦੀ ਪਿਕਚਰ ਦਿੱਤੀ ਔਰ ਉਹਨਾਂ ਨੂੰ ਕਿਹਾ, anyone with any information about the identity of this person please contact the Australian Hindu Association. तो ये बिल्कुल हेट कैंपेन है और मैं समझदा भी इस बारे सिख संस्थावां नूं रिपोर्ट करना चाहिए, आस्ट्रेलियन पुलिस नूं, एजेंसियां नूं। हिंदू तवियां दी असल जहनीत कि सिखां दा मुकम्मल बाईकाट करो, इन्हां दीयां दुकानां तो कोई सौदा ना लो, इन्हां दीयां कंपनियां, ये IT सैक्टर की गल कर रहे, उन्हां दे नाल कोई डील ना करो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਜਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 31 ਜਨਵਰੀ 2023 19 ਮਾਘ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਟਸ ਕੇਬਲ, ਵੈਲਫੇਅਰ ਫਿਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV4 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ TV4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ JS ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਹੁਣ ਜੋ ਭਾਰਤੀ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ ਉਹ ਦੇਖ ਲੈਣ ਕਿ ਸੌਦਾ ਸਾਧ ਬਾਰ-ਬਾਰ ਪੈਰੋਲ ਤੇ ਬਾਹਰ ਆ ਰਿਹਾ ਹੈ ਅਤੇ ਉਸ ਨੂੰ ਸਿੱਖਾਂ ਗੱਲ ਪੁਆ ਕੇ ਮੁੜ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਦੂਜੇ ਪਾਸੇ ਦੇਸ਼ ਅਤੇ ਸੁਰੱਖਿਆ ਦਾ ਖਤਰਾ ਦੱਸ ਕੇ ਸਿੱਖ ਸਿਆਸੀ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ 'ਚ ਡੱਕਿਆ ਹੋਇਆ ਹੈ। ਸੋ ਇਹ ਕਾਨੂੰਨ ਦੇ ਦੋਹਰੇ ਮਾਪਦੰਡ ਮੁੱਢ ਤੋਂ ਹੀ ਯੂੰ ਤਿਉਂ ਚੱਲੇ ਆ ਰਹੇ ਨੇ। ਸੋ ਜੇ ਅਜੇ ਵੀ ਤੁਹਾਨੂੰ ਗੁਲਾਮੀ ਨਹੀਂ ਨਜ਼ਰ ਆਉਂਦੀ ਤਾਂ ਖਾਲਿਸਤਾਨ ਦੀ ਲੋੜ ਮਹਿਸੂਸ ਨਹੀਂ ਹੁੰਦੀ ਤਾਂ ਰੱਬ ਹੀ ਰੱਖਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 29 ਜਨਵਰੀ ਨੂੰ ਮੈਲਬਰਨ ਆਸਟ੍ਰੇਲੀਆ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਦੀ ਕਾਮਯਾਬੀ ਨੇ ਜਿੱਥੇ ਸਿੱਖ ਕੌਮ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ ਉੱਥੇ ਹਿੰਦੂ ਤਵੀਆਂ ਦੀਆਂ ਸਫਾਂ ਵਿੱਚ ਮਾਤਮ ਵਿਛਿਆ ਹੋਇਆ ਹੈ। ਸੋ ਉਹਨਾਂ ਵੱਲੋਂ ਹੁਣ
ਤਰ੍ਹਾਂ ਤਰ੍ਹਾਂ ਦੇ ਘਟੀਆ ਹਰਬੇ ਇਸਤੇਮਾਲ ਕੀਤੇ ਜਾ ਰਹੇ ਹਨ। ਕੁਝ ਟਵੀਟਸ ਵਿੱਚ ਤਾਂ ਸਿੱਖਾਂ ਦਾ ਮੁਕੰਮਲ ਬਾਈਕਾਟ ਕਰਨ ਦੀ ਜਿਹੜੀ ਕਾਲ ਹੈ ਉਹ ਦਿੱਤੀ ਗਈ ਹੈ। ਸੋ ਇਸ ਟਾਈਮ ਅਸੀਂ ਹਿੰਦੂਤਵਾਂ ਦੀ ਜਿਹੜੀ ਹੈ ਮਨੋ ਦਿਸ਼ਾ ਜਿਹੜੀ ਹੈ ਆਪਾਂ ਸਮਝ ਸਕਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਕੈਨੇਡਾ ਤੋਂ ਸਰ JS ਗਰੇਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੇ ਬਹੁਤ ਹੀ ਵੈਲ ਵਿਸ਼ਰ ਨੇ ਔਰ ਜਦੋਂ ਅਸੀਂ ਗੁਰੂ ਗ੍ਰੰਥ, ਗੁਰੂ ਪੰਥ, ਇਹਨਾਂ ਦੋ ਪਿਲਰਸ ਦੀ ਗੱਲ ਕਰਦੇ ਹਾਂ ਜਿਹੜੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ, ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਜਿਹੜਾ ਜਿਉਣ ਦਾ ਗੁਰੂ ਸਾਹਿਬ ਦਾ ਆਦੇਸ਼ ਹੈ। ਸਿਆਸੀ ਤੌਰ ਦੇ ਉੱਤੇ ਵੀ ਪੰਥ ਨੇ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਨੂੰ, ਸਰਬੱਤ ਦੇ ਭਲੇ ਦੇ ਸੁਨੇਹੇ ਨੂੰ ਦੁਨੀਆ ਭਰ 'ਚ ਲੈ ਕੇ ਜਾਣਾ ਹੈ। ਔਰ ਇਹੀ ਜਦੋਂ ਅਸੀਂ ਵੱਡੇ ਘੱਲੂਘਾਰੇ ਤੋਂ ਬਾਅਦ ਉਸੇ ਸ਼ਾਮ ਇੱਕ ਬਜ਼ੁਰਗ ਨਿਹੰਗ ਸਿੰਘ ਵੱਲੋਂ ਕੀਤੀ ਗਈ ਅਰਦਾਸ ਦੇ ਲਫ਼ਜ਼ ਦੁਹਰਾਉਂਦੇ ਹੈ, ਕਿਉਂਕਿ ਵੱਡਾ ਘੱਲੂਘਾਰਾ 1761-62 ਦਾ ਉਹ ਪੀਰੀਅਡ ਜਦੋਂ ਕਿ ਇੱਕ ਦਿਨ ਵਿੱਚ 40 ਤੋਂ 50 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦੀ ਜਾਮ ਪੀ ਗਏ ਸੀ। ਤੇ ਇਹ ਅਰਦਾਸ ਗੁਰੂ ਚਰਨਾਂ 'ਚ ਕੀਤੀ ਗਈ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਇਹ ਅਕਾਲ ਪੁਰਖ, ਇਹ ਸਤਿਗੁਰੂ, ਇਹ ਵਾਹਿਗੁਰੂ, ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਹੋਏਗਾ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ, ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚ ਸਕੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਦੁਨੀਆ ਤੱਕ ਕੌਣ ਪਹੁੰਚਾਏਗਾ। ਸੋ ਅਸੀਂ ਇਹ ਦੇਖਦੇ ਹਾਂ, ਕਹਿਣ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਸਮੁੱਚੀ ਇਨਸਾਨੀਅਤ ਦੇ ਲਈ ਔਰ ਸਮੁੱਚੀ ਮਨੁੱਖਤਾ ਦਾ ਸੁਨੇਹਾ ਹੈ ਇਸ ਦੇ ਵਿੱਚ, ਪਰ ਅਸੀਂ ਇਹਨਾਂ 2-3 ਸਦੀਆਂ ਦੇ ਵਿੱਚ ਦੇਖਿਆ, ਜੇ ਅਸੀਂ 18ਵੀਂ ਸਦੀ ਤੋਂ ਗੱਲ ਸ਼ੁਰੂ ਕਰੀਏ ਕਿ ਕਿਵੇਂ ਜਿਸ ਜ਼ਾਲਮ ਨੇ ਵੀ, ਉਹ ਭਾਵੇਂ ਮੁਗਲਿਆ ਸਲਤਨਤ ਸੀ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਸੀ, ਜਾਂ ਮੁਗਲਿਆ ਸਲਤਨਤ ਵੇਲੇ ਜ਼ਕਰੀਆ ਖਾਨ, ਉਸ ਦਾ ਲੱਖੂ, ਜੱਸੂ, ਲਖਪਤ ਰਾਏ, ਜਿਸ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਨਾ ਸਿਰਫ ਉਸ ਨੇ ਜਿਹੜੇ ਸਿੱਖ ਈਵਨ ਮੁਗਲਿਆ ਸਾਮਰਾਜ ਲਈ ਜਾਂ ਉਹਨਾਂ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕੀਤਾ ਸੀ। ਪਰ ਈਵਨ ਉਹਨਾਂ ਹਿੰਦੂ ਸਹਿਜਧਾਰੀ ਪਰਿਵਾਰਾਂ 'ਚ ਜਿੱਥੇ ਕੋਈ ਗੁਟਕੇ ਜਾਂ ਬਾਣੀ ਪੜ੍ਹੀ ਜਾਂਦੀ ਸੀ ਜਾਂ ਕੋਈ ਕਿਤੇ ਵੀ ਸਰੂਪ ਸਨ, ਉਹਨਾਂ ਨੂੰ ਸੀ ਕਿ ਇਹਨੂੰ ਖੂਹਾਂ ਦੇ ਵਿੱਚ ਸੁੱਟੋ ਔਰ ਉਹ ਅਪਮਾਨਿਤ ਕੀਤਾ ਗਿਆ ਸੀ। ਇੱਥੋਂ ਤੱਕ ਕਿ ਉਹ ਲੱਖੂ ਵੱਲੋਂ, ਲਖਪਤ ਰਾਏ ਜਿਹੜਾ ਇੱਕ ਹਿੰਦੂ ਖੱਤਰੀ ਸੀ, ਉਸ ਵੱਲੋਂ ਗੁਰੂ ਸ਼ਬਦ ਕਹਿਣ ਤੇ ਵੀ ਪਾਬੰਦੀ ਜਿਹੜੀ ਹੈ ਲਾਈ ਗਈ ਸੀ। ਔਰ ਗੁਰੂ ਦੀ ਪਾਬੰਦੀ ਦੇ ਥੱਲੇ ਈਵਨ ਗੁੜ ਨੂੰ ਗੁੜ ਨਹੀਂ ਸੀ ਕਿਹਾ ਜਾ ਸਕਦਾ ਕਿ ਗੁੜ ਕਿਹਾ ਗੁਰੂ ਯਾਦ ਆਉਂਦਾ ਤੇ ਉਹਨੂੰ ਰੂੜੀ ਕਿਹਾ ਜਾਏ, ਇਸ ਕਿਸਮ ਦਾ। ਸੋ ਇਹੀ ਹਾਲ ਅਸੀਂ ਜਿਹੜਾ ਹੈ ਉਹ ਪਿਛਲੇ 75 ਸਾਲ ਤੋਂ ਦੇਖ ਰਹੇ ਹਾਂ। 1947 ਤੋਂ ਇੱਕਦਮ ਬਾਅਦ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇਹਧਾਰੀ ਗੁਰੂ ਟੰਮ ਨੂੰ ਪ੍ਰਮੋਟ ਕੀਤਾ ਗਿਆ। ਉਸ ਦੇ ਥੱਲੇ ਹੀ ਇਹ ਸਾਰੇ ਰਾਧਾ ਸੁਆਮੀ, ਨਰਕਧਾਰੀ ਔਰ ਫਿਰ 70ਵੇਂ 80ਵੇਂ ਤੱਕ ਪਹੁੰਚਦੇ ਆ ਭਨਿਆਰੇ ਵਾਲਾ ਔਰ ਨੂਰ ਮਹਿਲੀਆ, ਆਸ਼ੂਤੋਸ਼ ਔਰ ਫਿਰ ਸੌਦਾ ਸਾਧ, ਕਿਸ ਲੈਵਲ ਤੇ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ। ਹੁਣ ਇਹ ਕ੍ਰਿਮੀਨਲ, ਇਸ ਲੈਵਲ ਦਾ ਕ੍ਰਿਮੀਨਲ ਜਿਹਨੂੰ ਵਾਰ-ਵਾਰ ਪੈਰੋਲ ਵੀ ਦਿੱਤੀ ਜਾ ਰਹੀ ਹੈ। ਔਰ ਕਿਸੇ ਨੇ ਕੱਲ ਠੀਕ ਲਿਖਿਆ ਸੀ ਕਿ ਵੀ ਇੱਕ ਪਾਸੇ ਉਹੀ ਇਹਨਾਂ ਦਾ ਹਿੰਦੂ ਤਵੀਆਂ ਦਾ, ਜਿਹਨੇ ਗੁਜਰਾਤ ਦੇ ਵਿੱਚ ਮੋਦੀ ਨੂੰ ਬਿਲਡ ਕਰਨ 'ਚ ਵੱਡੀ ਮਦਦ ਕੀਤੀ ਔਰ ਮੋਦੀ ਨੇ ਉਹਨੂੰ ਜਿਹੜਾ ਉਹ ਵੱਡਾ ਮਹਾਤਮਾ ਬਣਾਉਣ 'ਚ ਮਦਦ ਕੀਤੀ, ਆਸਾਰਾਮ, ਬਾਪੂ ਆਸਾਰਾਮ, ਜਿਹੜਾ ਇਹਨਾਂ ਹੀ ਦੋਸ਼ਾਂ ਦੇ ਵਿੱਚ, ਹਾਲਾਂ ਉਹਦੇ ਤੇ ਕੋਈ ਮਰਡਰ ਨਹੀਂ ਹੈ, ਉਹ ਤਾਂ ਰੇਪ ਕੇਸਿਸ ਨੇ ਕਿ ਭਾਈ ਉਹਨੂੰ ਕੱਲ ਹੀ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ। ਲੇਕਿਨ ਇਸ ਸਾਰੇ ਪੀਰੀਅਡ 'ਚ ਕਿਸੇ ਨੇ ਨਹੀਂ ਦੇਖਿਆ ਕਿ ਬਈ ਆਸਾਰਾਮ ਨੂੰ ਜਿਹੜਾ ਉਹ ਬਾਹਰ ਪੈਰੋਲ ਦੇ ਉੱਤੇ ਛੱਡਿਆ ਹੋਏ। ਉਹਨਾਂ ਨੇ ਕਿਹਾ ਵੀ ਬਾਰ-ਬਾਰ ਕਿਉਂ? ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਆਸਾਰਾਮ ਜਿਹੜਾ ਉਹਨੂੰ ਵਰਤ ਲਿਆ ਹੋਇਆ ਜਿੰਨਾ ਕੁ ਵਰਤਣਾ ਸੀ, ਔਰ ਉਹਨੂੰ ਜੇ ਛੱਡਿਆ ਤੇ ਹਿੰਦੂ ਨਾਰਾਜ਼ ਹੋਣਗੇ ਜਿਨ੍ਹਾਂ ਨੂੰ ਇਹ ਹੈ ਕਿ ਬਈ ਇਹ ਤਾਂ ਕਨਵਿਕਟ ਹੈ। ਪਰ ਦੂਸਰੇ ਪਾਸੇ ਜਿਸ ਕਦਰ ਇਹ ਇਸ ਸੌਦਾ ਸਾਧ ਨੂੰ ਬਿਲਟ ਕਰਦੇ ਨੇ, ਕੱਲੀ ਇਹੀ ਨਹੀਂ ਪੈਰੋਲ, ਅਸੀਂ ਦੇਖਿਆ ਕਿ 2 ਦਿਨ ਪਹਿਲਾਂ ਕਿਵੇਂ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਵਿਰੋਧ ਸੀ,
ਹਜ਼ਾਰਾਂ ਸਿੱਖ ਬਾਹਰ ਸੜਕਾਂ ਤੇ ਨਿਕਲੇ। ਲੇਕਿਨ ਈਵਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ, ਜਿਨ੍ਹਾਂ ਨੇ ਯਕੀਨੀ ਬਣਾਇਆ ਕਿ ਸਲਾਬਤਪੁਰੇ ਦੇ ਵਿੱਚ ਵੱਡਾ ਇਕੱਠ ਹੋਏ ਔਰ ਉਹਨੂੰ ਰੱਖਿਆ ਯੂਪੀ ਦੇ ਬਾਗਪਤ ਦੇ ਵਿੱਚ ਹੋਇਆ, ਜਿੱਥੇ ਅਗੇਨ ਉਸ ਗੁੰਡੇ ਯੋਗੀ ਦੀ ਸਰਕਾਰ ਹੈ ਔਰ ਉਹਨੇ ਉੱਥੋਂ ਐਡਰੈਸ ਕੀਤਾ। ਆਉਣ ਵਾਲੇ ਪੀਰੀਅਡ 'ਚ ਇਹ ਠੀਕ ਕਿਹਾ ਗਰੇਵਾਲ ਸਾਹਿਬ ਨੇ ਕਿ ਇਹ ਜਦੋਂ ਹੁਣ ਸਿੱਖ ਰਿਐਕਟ ਕਰਨਗੇ, ਕਿਉਂਕਿ ਇਹ ਤਾਂ ਹੈ ਹੀ ਨਹੀਂ ਜਿਸ ਲੈਵਲ ਦੀ ਭੜਕਾਹਟ, ਉਹ 3 ਫੁੱਟੀ ਕਿਰਪਾਨ ਨਾਲ ਕੇਕ ਕੱਟ ਰਿਹਾ ਹੈ, ਉੱਥੋਂ ਬੈਠਾ ਜਿਹੜਾ ਉਹ ਉਸ ਕਿਸਮ ਦਾ ਊਲ ਜਲੂਲ ਬਕਵਾਸ ਕਰ ਰਿਹਾ ਕਿ ਭਾਈ ਜਦੋਂ ਵੀ ਕੋਈ ਇਸ ਦੇ ਉੱਤੇ ਰਿਐਕਸ਼ਨ ਕੀਤਾ ਸਿੰਘਾਂ ਨੇ, ਉਹਨਾਂ ਨੂੰ ਪਤਾ ਹੈ ਹਕੂਮਤ ਫਿਰ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਲੈ ਆਣਗੇ। ਫੌਜ ਦੇ ਅੱਧਾ ਪੰਜਾਬ ਤਾਂ ਵੈਸੇ ਹੀ ਜਿਹੜਾ ਉਹ BSF ਦੇ ਹਵਾਲੇ ਕੀਤਾ ਹੋਇਆ ਪੰਜਾਬ ਦੇ 6 ਜ਼ਿਲ੍ਹੇ ਆਲਰੇਡੀ, ਔਰ ਫਿਰ ਇਹ ਫੌਜ ਰਾਹੀਂ ਔਰ ਕਿਹਨੂੰ ਬੰਦੀ ਸਿੰਘਾਂ ਦੀ ਰਿਹਾਈ ਕਿਹਨੇ ਕਰਨੀ ਹੈ ਤੇ ਕੀ ਹੋਣਾ, ਉਹਨਾਂ ਨੇ ਕਹਿਣਾ ਜੀ ਇਹ ਸਾਰੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਨੇ ਔਰ ਅੱਗੋਂ ਹੋਰਨਾਂ ਦੇ ਫੜੇ ਜਾਣ ਦੀ ਲਾਈਨ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਲੇਕਿਨ ਸਾਡਾ ਅਸੀਂ ਇਸ ਪਲੇਟਫਾਰਮ ਤੋਂ ਇਹੀ ਕੁਝ ਕਰ ਸਕਦੇ ਹਾਂ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਵੀ ਸਭ ਤੋਂ ਵੱਡਾ ਦੁਸ਼ਮਣ ਅਗਿਆਨਤਾ ਹੁੰਦਾ ਹੈ, ਇਗਨੋਰੈਂਸ ਹੁੰਦਾ ਹੈ। TV 84 ਆਪਣੇ ਸੀਮਤ ਸਾਧਨਾਂ ਦੇ ਨਾਲ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਸਪਾਂਸਰਸ ਦੇ, ਆਪਣੇ ਵੈਲ ਵਿਸ਼ਰਸ ਦੇ, ਆਪਣੇ ਉਹਨਾਂ ਸਾਰੇ ਐਡਮਾਇਰਰਸ ਦੇ, ਮਿੱਤਰਾਂ ਦੇ, ਜਿਨ੍ਹਾਂ ਨੇ 30-35 ਸਾਲ ਦੇ ਸਾਡੇ ਇਸ ਖਾਲਿਸਤਾਨੀ ਸਫ਼ਰ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਸਾਡੇ ਨਾਲ ਖਲੋਤੇ, ਹਮੇਸ਼ਾ ਹੀ ਸਾਨੂੰ ਪਿਆਰ ਵੀ ਦਿੱਤਾ ਹੈ, ਸਾਨੂੰ ਹਰ ਕਿਸਮ ਦਾ ਜੋ ਵੀ ਅਸੀਂ ਕਦੇ ਆਵਾਜ਼ ਮਾਰੀ ਉਹ ਹਾਜ਼ਰ ਹੋਏ। ਔਰ ਪਿਛਲੇ ਲਗਭਗ 10 ਸਾਲ ਤੋਂ ਜੇ TV 84 ਬਿਨਾਂ ਕਿਸੇ ਅਮੀਰ ਆਦਮੀ ਦੀ ਸਰਪ੍ਰਸਤੀ ਦੇ, ਬਿਨਾਂ ਕਿਸੇ ਦੀ ਚਮਚਾਗਿਰੀ ਕੀਤਿਆਂ ਬਿਲਕੁਲ ਨਿਸ਼ੰਗ ਹੋ ਕੇ, ਨਿਡਰ ਹੋ ਕੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਗੁਰੂ ਗ੍ਰੰਥ, ਗੁਰੂ ਪੰਥ ਦਾ ਹੋਕਾ ਦੇਣ ਵਾਲੇ ਇੱਕ ਪਹਿਰੇਦਾਰ ਵਾਂਗ, ਚੌਕੀਦਾਰ ਵਾਂਗ, ਇੱਕ ਹਲਕਾਰੇ ਵਾਂਗ ਜਿਹੜਾ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਤੇ ਇਹ ਤਾਂ ਹੀ ਸੰਭਵ ਹੈ ਕਿ ਗਰੇਵਾਲ ਸਾਹਿਬ ਵਰਗੇ ਔਰ ਸਾਡੇ ਦੂਸਰੇ ਜਿਹੜੇ ਵੀਰ ਭੈਣ ਸਪਾਂਸਰ ਕਰਦੇ ਨੇ, ਔਰ ਅਸੀਂ ਇਹ ਜ਼ਰੂਰ ਅਗੇਨ ਬੇਨਤੀ ਵੀ ਕਰਾਂਗੇ ਕਿ ਭਾਈ ਇਸ ਗੱਲ ਨੂੰ ਆਪਣੀ ਪ੍ਰਾਇਰਟੀ ਦੇ ਵਿੱਚ ਰੱਖੋ। ਵਰਾ ਇਸ 2023 ਦੇ ਵਿੱਚ ਖੁੱਲ੍ਹਦਿਲੀ ਦੇ ਨਾਲ ਜਿਹੜਾ ਹੈ ਉਹ ਤੁਸੀਂ ਹਮਾਇਤ ਕਰੋ TV 84 ਨੂੰ, ਜਿੱਥੇ ਤੁਸੀਂ YouTube ਤੇ ਜਾ ਕੇ ਸਬਸਕ੍ਰਾਈਬ ਕਰੋ, ਉੱਥੇ ਨਾਲ ਦੀ ਨਾਲ ਸ਼ੇਅਰ ਵੀ ਕਰੋ, ਲਾਈਕ ਵੀ ਕਰੋ, ਕਿਉਂਕਿ ਉਹਦੇ ਥੱਲੇ ਜੇ ਸਾਡਾ ਇੱਕ ਵੱਡਾ ਬਲੌਕ ਆਉਣ ਵਾਲੇ ਪੀਰੀਅਡ 'ਚ ਬਣ ਜਾਂਦਾ ਹੈ ਸਾਡੇ ਜਿਹੜਾ ਵਿਊਅਰਸ ਦਾ। ਔਰ ਹਾਲਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਜੇ ਅਸੀਂ 2 ਹਫ਼ਤੇ ਪਹਿਲਾਂ ਹੀ ਇਹ ਦੱਸਿਆ ਸੀ ਕਿ YouTube ਦੇ ਉੱਤੇ ਅਸੀਂ ਸਾਡੇ 2.25 ਲੱਖ ਸਬਸਕ੍ਰਾਈਬਰ ਨੇ, ਔਰ ਅੱਜ ਹੀ ਇੱਕ ਵਿਊਅਰ ਨੇ ਸਾਡੇ ਧਿਆਨ 'ਚ ਲਿਆਂਦਾ ਜੀ ਕਿ 2 ਹਫ਼ਤੇ 'ਚ 1000 ਸਬਸਕ੍ਰਾਈਬਰ ਹੋਰ ਐਡ ਹੋਇਆ ਹੈ। 1,76,000 ਮੈਂ ਬਾਅਦ ਦੇ ਵਿੱਚ ਦੇਖਿਆ। ਔਰ ਸਾਡੇ ਵਿਊਅਰ ਜਿਹੜੇ ਨੇ ਉਹ ਫਿਕਰ ਵੀ ਕਰਦੇ ਨੇ, ਇਸ ਗੱਲ ਦਾ ਖਿਆਲ ਵੀ ਰੱਖਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਇਸ ਪੱਖੋਂ ਬਸ ਮੈਨੂੰ ਤਾਂ ਵਾਰ-ਵਾਰ ਵੈਸੇ ਹੀ ਨਹੀਂ ਠੀਕ ਲੱਗਦਾ ਇਹ ਕਹਿਣਾ, ਪਰ ਅਸੀਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਮਕਸਦ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਸੋ ਸਾਨੂੰ ਕੋਈ ਬੱਲੇ-ਬੱਲੇ ਦੀ ਲੋੜ ਨਹੀਂ ਹੈ। ਗੁਰੂ ਨੇ ਸਾਰੇ ਪੀਰੀਅਡ 'ਚ ਜਿੰਨਾ ਤੁਹਾਡਾ ਸਭ ਦਾ ਪਿਆਰ ਦਿੱਤਾ ਹੈ, ਅਸੀਂ ਤਾਂ ਕਈ ਜਨਮਾਂ ਦਾ ਖਜ਼ਾਨਾ ਇਕੱਠਾ ਕਰ ਲਿਆ ਪਿਆਰ ਦਾ, ਐਡਮੀਰੇਸ਼ਨ ਦਾ। ਪਰ ਇਹ ਸਾਡੀ ਜ਼ਰੂਰ ਚਾਹਨਾ ਹੈ ਕਿ ਜਿੱਥੇ ਤੁਹਾਡੀ ਮਿਹਨਤ ਸਦਕਾ ਜਾਂ ਤੁਹਾਡੇ ਹੀ ਰਿਸੋਰਸਿਸ ਰਾਹੀਂ ਅਸੀਂ ਇਸ ਪ੍ਰੋਗਰਾਮ ਨੂੰ ਚਲਾਉਣ ਦੀ, ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਇਹ ਵੱਧ ਤੋਂ ਵੱਧ ਜਿਹੜਾ ਲੋਕਾਂ ਤੱਕ ਪਹੁੰਚੇ, ਇਹੀ ਹੈ। ਔਰ ਜਿੰਨੀ ਅਵੇਅਰਨੈਸ ਹੋਏਗੀ, ਅਲਟੀਮੇਟਲੀ ਅੱਜ ਅਸੀਂ ਦੇਖ ਰਹੇ ਹਾਂ ਕਿ ਜੋ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦਾ ਜਲਵਾ ਹੈ, ਇਸ ਅਵੇਅਰਨੈਸ 'ਚੋਂ ਹੀ ਪੈਦਾ ਹੋਇਆ। ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਪਿਛਲੇ 2-3 ਸਾਲਾਂ ਦੇ ਵਿੱਚ ਵਾਪਰੀਆਂ, ਜਿਵੇਂ ਪੰਜਾਬ ਦੀ ਧਰਤੀ ਤੇ 13 ਮਹੀਨੇ ਦੀ ਕਿਸਾਨ ਲਹਿਰ, ਔਰ ਫਿਰ ਜਿਹੜਾ 26 ਜਨਵਰੀ ਵਾਲੇ ਦਿਨ ਬੀਤੇ ਵਰੇ ਦੇ ਵਿੱਚ, ਬੀਤੇ ਵਰ 2021 'ਚ, ਕਿਉਂਕਿ ਪਿਛਲੇ ਸਾਲ 2022 'ਚ ਸਾਲ ਹੋਇਆ ਸੀ, ਐਤਕੀ ਦੂਸਰਾ ਵਰ ਹੈ, ਜਦੋਂ ਕਿ 26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਦਾ ਝੁਲਾਇਆ ਜਾਣਾ। ਔਰ ਇਹਨਾਂ ਸਾਰਿਆਂ ਦੇ ਨਾਲ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ, ਇਹ ਸਾਰੇ ਦੁਖਾਂਤਾਂ 'ਚੋਂ ਵੀ ਗੁਜ਼ਰੇ। ਇਸ ਨੇ ਵੀ ਯੰਗਸਟਰਸ ਨੂੰ ਸਾਹਮਣੇ ਲਿਆਂਦਾ, ਔਰ ਡਾਇਸਪੋਰਾ ਦੇ ਵਿੱਚ
ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਜਿਹਨੇ ਯੂਰਪ ਦੇ ਵਿੱਚ ਔਰ ਹੁਣ ਆਸਟ੍ਰੇਲੀਅਨ ਕੰਟੀਨੈਂਟ ਦੇ ਵਿੱਚ ਜਿਹੜਾ ਹੈ ਉਹ ਧੁੰਮ ਪਾਈ ਹੈ ਔਰ ਇਸ ਨੇ ਦੁਸ਼ਮਣ ਨੂੰ ਰੈਟਲ ਵੀ ਕੀਤਾ ਹੈ, ਆਪਣਿਆਂ ਦੇ ਵਿੱਚ ਉਤਸ਼ਾਹ ਵੀ ਭਰਿਆ ਹੈ। ਇਸ ਦਾ ਅਸੀਂ ਇੰਪੈਕਟ ਪੰਜਾਬ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਇਸ ਵਾਰ ਜਿਵੇਂ 26 ਜਨਵਰੀ ਦੇ ਮੌਕੇ ਦੁਨੀਆ ਭਰ ਦੇ ਵਿੱਚ ਸਿੱਖ ਬਾਹਰ ਨਿਕਲੇ, ਐਮਬੈਸੀਆਂ ਕੌਂਸਲੇਟਾਂ ਦੇ ਬਾਹਰ ਪ੍ਰਭਾਵਸ਼ਾਲੀ ਇਕੱਠ, ਅੰਮ੍ਰਿਤਸਰ 'ਚ ਖਾਲਿਸਤਾਨ ਰੈਫਰੈਂਡਮ UN ਆਸਪੀਸਿਸ ਕਰਾਉਣ ਦੇ ਥੱਲੇ ਦਲ ਖਾਲਸਾ ਨੇ ਇੱਕ ਆਪਣਾ ਇੰਡੀਪੈਂਡੈਂਟ ਮਾਰਚ ਕੱਢਿਆ। ਇਵੇਂ ਹੀ ਅਸੀਂ ਚੰਡੀਗੜ੍ਹ 'ਚ ਜਿਹੜਾ ਕੌਮੀ ਇਨਸਾਫ ਮੋਰਚਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਪ ਮੁਹਾਰੇ ਨਿਕਲੀਆਂ ਔਰ ਜਿਹੜਾ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਬੜਾ ਕਾਮਯਾਬ ਰੈਫਰੈਂਡਮ ਹੋਇਆ, ਉਸ ਦੀ ਗੱਲ ਹੀ ਅਸੀਂ ਅੱਜ ਦੇ ਸੈਗਮੈਂਟ ਲੀਡ ਸੈਗਮੈਂਟ ਦੇ ਵਿੱਚ ਕਰਾਂਗੇ, ਕਿਉਂਕਿ ਅਸੀਂ ਕੱਲ੍ਹ ਇਸ ਦੇ ਉੱਤੇ 2 ਸੈਗਮੈਂਟ ਕੀਤੇ ਸੀ ਔਰ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰਾਈਵੇਟ ਮੈਸੇजेस ਵੀ ਸਾਨੂੰ ਭੇਜੇ ਨੇ। ਬਹੁਤ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਚੀਜ਼ ਤਾਂ ਆਲਰੇਡੀ ਸੋਸ਼ਲ ਮੀਡੀਆ ਤੇ ਜਾਂ ਕਿਸੇ ਨੈਰੇਟਿਵ 'ਚ ਹੈ ਉਸ ਨੂੰ ਵੀ ਅਸੀਂ ਮੋਨੀਟਰ ਕਰਦੇ ਹਾਂ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੇ ਭਵਿੱਖ ਦੇ ਵਿੱਚ ਇਸ 'ਚੋਂ ਚੈਲੰਜ ਕੀ ਨਿਕਲਣਗੇ। ਔਰ ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਨਾਲ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਕੁਝ ਚੀਜ਼ਾਂ ਸਾਡੇ ਪੰਜਾਬੀ ਸਮਾਜ ਦੀਆਂ ਇਨ ਜਨਰਲ ਔਰ ਖਾਲਸਾ ਪੰਥ ਦੀਆਂ ਇਨ ਪਰਟੀਕੁਲਰ ਨੇ ਕਿ ਵੀ ਅਸੀਂ ਐਮਰਜੈਂਸੀ ਹੈਂਡਲਿੰਗ ਤਾਂ ਬਹੁਤ ਵਧੀਆ ਕਰਦੇ ਹਾਂ ਕਿ ਵੀ ਕੋਈ ਚੀਜ਼ ਜਦੋਂ ਸਿਰ ਤੇ ਆ ਪੈਂਦੀ ਹੈ ਫਿਰ ਸਾਡੇ ਤੋਂ ਵਧੀਆ ਕੋਈ ਨਹੀਂ ਉਹਨੂੰ ਹੈਂਡਲ ਕਰਦਾ, ਪਰ ਪਲੈਨਿੰਗ ਲਫ਼ਜ਼ ਕਿ ਕੋਈ ਵੀ ਚੀਜ਼ ਤੁਸੀਂ ਪਹਿਲਾਂ ਪਲਾਨ ਕੀਤੀ, ਇਹ ਵੀ ਲਫ਼ਜ਼ ਸਾਡੇ ਬਹੁਤ ਸਾਰਿਆਂ ਲਈ ਏਲੀਅਨ ਹੈ। ਔਰ ਕੋਈ ਵੀ ਘਟਨਾਕ੍ਰਮ ਜਦੋਂ ਵਾਪਰਦਾ ਹੈ ਗੁੱਡ ਔਰ ਬੈਡ, ਜੇ ਗੁੱਡ ਵਾਪਰਦਾ ਤੇ ਅਸੀਂ ਉਹਦੇ ਬੈਡ ਸਿਨੈਰੀਓ ਲਈ ਤਿਆਰ ਨਹੀਂ ਹੁੰਦੇ ਤੇ ਜੇ ਕੁਝ ਬੈਡ ਵਾਪਰ ਰਿਹਾ ਹੁੰਦਾ ਤੇ ਅਸੀਂ ਉਸ ਸਪੀਡ ਨੂੰ ਮਹਿਸੂਸ ਕਰਕੇ ਵੀ ਮਹਿਸੂਸ ਨਹੀਂ ਕਰ ਰਹੇ ਹੁੰਦੇ, ਉਦੋਂ ਅਸੀਂ ਆਪਣੀ ਟੋਲਰੈਂਸ ਦਿਖਾ ਰਹੇ ਹੁੰਦੇ। ਪਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਅਮਰੀਕਨਾਂ ਦੀ ਇੱਕ ਗੱਲ ਜਿਹੜੀ ਬਹੁਤ ਮੈਨੂੰ ਪਸੰਦ ਆਈ ਜਾਂ ਮੈਨੂੰ ਲੱਗਾ ਕਿ ਭਾਈ ਇਹ ਸਾਡੇ ਵੀ ਹਿੱਸਾ ਹੋਣਾ ਚਾਹੀਦਾ ਹੈ। ਜ਼ਾਹਰ ਹੈ ਜਦੋਂ ਬ੍ਰਿਟਿਸ਼ ਗੋਰਿਆਂ ਦੀ ਗੱਲ ਕਰਦੇ ਸੀ ਸਾਡੇ ਬਜ਼ੁਰਗਾਂ ਦੀ ਜਨਰੇਸ਼ਨ ਤੇ ਉਹ ਇਹ ਕਹਿੰਦੇ ਸੀ ਕਿ ਜੀ ਡਿਸਿਪਲਿਨ ਗੋਰਿਆਂ ਵਰਗਾ ਹੋਣਾ ਚਾਹੀਦਾ। ਉਹਨਾਂ ਨੇ ਕਹਿਣਾ ਜੀ ਜੇ ਉਹਨਾਂ ਦਾ ਲੰਚ ਟਾਈਮ 12 o'clock ਹੈ ਤੇ 12 ਵਜੇ ਜਿੱਥੇ ਮਰਜ਼ੀ ਗੋਰਾ ਕੋਈ ਹੋਏਗਾ ਉਹਨੇ ਭਾਵੇਂ ਸਨੈਕ ਲੈ ਲੈਣਾ ਹੈ ਜਾਂ ਉਹਨੇ ਜਿਹੜਾ ਕੋਈ ਵੀ ਸੈਂਡਵਿਚ ਲੈ ਲੈਣੀ ਹੈ, ਉਹ ਕੋਈ 3 ਵਜੇ ਨਹੀਂ ਖਾ ਰਿਹਾ ਹੁੰਦਾ, ਉਹਨੇ ਉਹੀ ਟਾਈਮ ਕਰਨਾ। ਜੇ ਉਹਨੇ ਇੱਕ ਵਕਤ ਸਿਰ ਪਹੁੰਚਣਾ ਹੈ ਤਾਂ ਉੱਥੇ ਪਹੁੰਚਣਾ ਹੀ ਹੈ। ਤੇ ਸਾਡਾ ਹਾਲ ਇਹ ਹੁੰਦਾ ਹੈ ਵੀ ਜੇ ਕੋਈ ਕਿਸੇ ਨੂੰ ਪੰਕਚੁਅਲਿਟੀ ਦਾ ਸਬਕ ਪੜ੍ਹਾਏ ਉਹ ਕਹਿੰਦਾ ਯਾਰ ਇਹ ਗੋਰਾ ਬਣਿਆ ਹੋਇਆ ਸੋ ਉਹ ਉਹਨਾਂ ਨੂੰ ਡਰਾਬੈਕ ਲੱਗਦਾ ਕਿਉਂਕਿ ਸਾਨੂੰ ਇਹ ਹੁੰਦਾ ਹੀ ਹੁੰਦਾ। ਔਰ ਇਹ ਇੱਥੇ ਮੈਂ ਦੇਖਿਆ ਕਿ ਵੀ ਜਦੋਂ ਕੁਛ ਆਪਣੇ ਮੈਰਿਜਸ ਦੇ ਵਿੱਚ ਜਾਂ ਕੋਈ ਹੋਰ ਓਕੇਜ਼ਨਸ ਦੇ ਜਿਹੜੇ ਆਪਣੇ ਕੋ ਐਮਪਲੋਈਜ਼ ਨੂੰ ਜਾਂ ਆਪਣੇ ਬੌਸ ਨੂੰ ਇਨਵਾਈਟ ਕਰਦੇ ਨੇ, ਮੈਂ 2-3 ਥਾਵਾਂ ਤੇ ਦੇਖਿਆ ਕਿ ਉਹ ਗੋਰਾ ਕਪਲ ਵਿਚਾਰਾ ਆ ਕੇ ਪਹਿਲਾਂ ਬਾਰ-ਬਾਰ ਪੁੱਛ ਰਿਹਾ ਵੀ ਕਿ ਵੀ ਗਲਤ ਐਡਰੈਸ ਤੇ ਤਾਂ ਨਹੀਂ ਆ ਗਏ ਤੇ ਉਹ ਤਾਂ ਬਿਲਕੁਲ ਉਹਨਾਂ ਦੇ ਜੇ ਉੱਥੇ 11 AM ਟਾਈਮ ਦਿੱਤਾ ਹੋਇਆ ਤਾਂ ਉਹਨਾਂ ਦਾ 11 ਵਜੇ ਹੀ ਹੈ ਤੇ ਆਪਣੇ ਜਿਹੜੇ ਨੇ ਉਹ 1 ਵਜੇ ਝੂਮਦੇ ਛਾਮਦੇ ਆ ਰਹੇ ਹੁੰਦੇ ਨੇ, ਘੋੜੀ ਤੇ ਚੜਿਆ ਮੁੰਡਾ ਆ ਰਿਹਾ। ਸੋ ਇਹ ਪਾਰਟ ਅਸੀਂ ਨਹੀਂ ਸਿੱਖਿਆ ਔਰ ਇੱਕ ਮੈਂ ਸਮਝਦਾ ਵੀ ਇਹ ਇੱਕ ਵੱਡੀ ਕਮਜ਼ੋਰੀ ਹੈ। ਔਰ ਅਮਰੀਕਨ ਜਿਹੜੀ ਮੈਂ ਗੱਲ ਕੀਤੀ ਉਹਦੇ 'ਚ ਜਦੋਂ ਵੀ ਕੋਈ ਇਹ ਯੋਜਨਾ ਆਮ ਹਾਲਤ ਦੇ ਵਿੱਚ ਵੀ ਕੋਈ ਕੰਪਨੀ ਕੋਈ ਕਿਸੇ ਵੀ ਫੀਲਡ ਨਾਲ ਸੰਬੰਧਿਤ ਜੰਗ ਦੇ ਮਾਮਲੇ 'ਚ ਤਾਂ ਹੁੰਦਾ ਹੀ ਹੈ ਤੇ ਉਹਦੇ 'ਚੋਂ ਸਭ ਤੋਂ ਪਹਿਲਾਂ ਕਹਿਣਗੇ ਕਿ ਵਾਟ ਇਜ਼ ਦਾ ਬੈਡ ਸਿਨੈਰੀਓ ਕਿ ਕੀ ਗਲਤ ਵਾਪਰ ਸਕਦਾ ਹੈ। ਉਹ ਬੈਡ ਸਿਨੈਰੀਓ 1 2 3 ਉਹਦੀਆਂ ਪਲਾਨਸ ਉਹਨਾਂ ਕੋਲ ਹੋਣਗੀਆਂ, ਫਿਰ ਆ ਵਟ ਇਜ਼ ਦਾ ਗੁੱਡ ਸਿਨੈਰੀਓ, ਗੁੱਡ ਕੀ ਹੋਏਗਾ। ਪਰ ਗੁੱਡ ਸਿਨੈਰੀਓ 'ਚ ਵੀ ਉਹਨਾਂ ਨੇ 3 ਪਲਾਨਸ ਘੱਟੋ ਘੱਟ ਉਹਨਾਂ ਦੇ ਕੋਲ ਰੈਡੀ ਹੁੰਦੀਆਂ ਨੇ ਤੇ ਜਿਉਂ ਹੀ ਜੇ ਪਹਿਲੀ ਉਹਨਾਂ ਨੇ ਗੁੱਡ ਸਿਨੈਰੀਓ ਵਾਲੀ ਇਨ ਪਲੇਸ ਪੁੱਟ ਕੀਤੀ ਉਹ ਸਮਥਿੰਗ ਵੈਂਟ ਰੋਂਗ, ਭਾਵੇਂ ਉਹਨਾਂ ਨੇ ਪਹਿਲਾਂ ਉਹ ਇੱਕਦਮ ਉਹਨੂੰ ਵਿਦਡਰਾ ਕਰ ਲੈਣਗੇ, ਕਹਿਣਗੇ ਇੰਪਲੀਮੈਂਟ ਪਲਾਨ B। ਸੋ ਅਸੀਂ ਤਾਂ ਪ੍ਰਿਪੇਅਰ ਹੀ ਨਹੀਂ ਹੁੰਦੇ ਔਰ ਇਹੀ ਕਾਰਨ ਹੈ ਕਿ ਕਈ ਵਾਰ ਔਰ ਥਰਡ ਜਿਹੜੀ ਸਾਡਾ ਇੱਕ ਪੋਜ਼ਿਟਿਵ ਗੁਣ ਵੀ ਹੈ ਪਰ ਕਮਜ਼ੋਰੀ ਵੀ ਬਣ ਜਾਂਦਾ ਹੈ ਜਜ਼ਬਾਤੀ ਹੋਣਾ। ਅਸੀਂ ਇੰਨੇ ਔਰ ਜਜ਼ਬਾਤੀ ਹੋਣ ਦਾ ਫਾਇਦਾ ਤਾਂ ਇਹ ਹੈ ਕਿ ਵੀ ਤਿਆਰ ਹੁੰਦੇ ਆ ਟਾਈਮ ਨਹੀਂ ਲੱਗਦਾ ਕਿਸੇ ਕੰਮ ਲਈ ਵੀ, ਜਿਹੜਾ ਹੈ ਕੋਈ ਤੁਹਾਨੂੰ ਬਹੁਤ ਪੰਪ ਨਹੀਂ ਕਰਨਾ ਪੈਂਦਾ, ਜਦੋਂ ਮਰਜ਼ੀ ਉਹ ਤੁਸੀਂ ਪ੍ਰਿਪੇਅਰ ਕਰ।
ਪਰ ਇਹਦਾ ਦੂਸਰਾ ਇਫੈਕਟ ਇਹ ਹੈ ਕਿ ਦੁਸ਼ਮਣ ਵੀ ਸਾਡੇ ਇਸ ਤਰਬੀਅਤ ਨੂੰ ਸਮਝਦਾ ਹੈ ਔਰ ਇਸ ਕਿਸਮ ਦੇ ਮਾਹੌਲ ਨੂੰ ਜਿਹੜਾ ਮਰਜ਼ੀ ਇੱਕ ਰੋਂਗ ਨੈਰੇਟਿਵ ਵੀ ਜਜ਼ਬਾਤੀ ਸਿਰਜ ਕੇ ਅਸੀਂ ਉਸ ਦੇ ਵਿੱਚ ਫਸ ਜਾਂਦੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਐਮੋਸ਼ਨਲ ਹੋਣ ਵੇਲੇ ਤੁਹਾਡੀ ਜਜਮੈਂਟ ਇਫੈਕਟ ਹੁੰਦੀ ਹੈ। ਜਦੋਂ ਤੁਸੀਂ ਐਮੋਸ਼ਨ 'ਚ ਹੁੰਦੇ ਹੋ ਉਦੋਂ ਤੁਸੀਂ ਠੀਕ ਫੈਸਲੇ ਨਹੀਂ ਲੈ ਪਾਉਂਦੇ ਕਿਉਂਕਿ ਉਸ ਦੇ ਉੱਤੇ ਤੁਹਾਡੇ ਫੈਸਲਾ ਲੈਣ ਦੀ ਕੈਪੈਸਿਟੀ ਤੇ ਐਮੋਸ਼ਨ ਹਾਵੀ ਹੁੰਦੀ ਹੈ। ਹੁਣ ਅਸੀਂ ਮੈਲਬਰਨ ਦੀ ਕਾਮਯਾਬੀ ਦੇ ਹਵਾਲੇ ਨਾਲ ਗੱਲ ਕਰੀਏ, ਬਹੁਤ ਜ਼ਬਰਦਸਤ। ਔਰ ਜਿਹੜੇ ਈਵਨ ਆਰਗੇਨਾਈਜ਼ਰਸ ਦਾ ਵੀ ਕਹਿਣਾ ਸੀ ਕਿ ਈਵਨ ਜਿਹੜੀ ਉਹਨਾਂ ਦੀ ਐਕਸਪੈਕਟੇਸ਼ਨ ਸੀ ਕਿ ਕਿੰਨੇ ਕੁ ਲੋਕ ਆਉਣਗੇ ਉਸ ਤੋਂ ਵੀ ਬਿਯੋਂਡ ਜਿਹੜੀਆਂ ਨੇ ਸਿੱਖ ਸੰਗਤਾਂ ਨਿਕਲੀਆਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਮੁੱਚੇ ਮੀਡੀਆ ਨੇ ਜਿੱਥੇ ਜਿੱਥੇ ਵੀ ਇਸ ਦਾ ਮੈਂ ਜ਼ਿਕਰ ਦੇਖਿਆ, ਅੱਜ ਹੀ 2-3 ਸਾਡੇ ਪਾਕਿਸਤਾਨੀ ਭਰਾਵਾਂ ਦੀ ਕਾਲ ਵੀ ਆਏ, ਉਹਨਾਂ ਨੇ ਕਿਹਾ ਜੀ ਵਾਹ ਮੈਲਬਰਨ ਤਾਂ ਸਿੱਖਾਂ ਨੇ ਕਮਾਲ ਕਰ ਦਿੱਤਾ। ਔਰ ਉਹਨਾਂ ਨੇ ਰਾਦਰ ਕਸ਼ਮੀਰ ਮੂਵਮੈਂਟ ਦੇ ਹਵਾਲੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਕਸ਼ਮੀਰ ਜਿੱਥੇ ਫੌਜ ਬੈਠੀ ਜ਼ੁਲਮ ਹੋ ਰਿਹਾ, ਉਹਨਾਂ ਦੀ OIC ਸਪੋਰਟ ਫਲਾਣਾ, ਪਰ ਉਹਨਾਂ ਨੇ ਕਿਹਾ ਵੀ ਇਵੇਂ ਲੱਗਦਾ ਵੀ ਕਸ਼ਮੀਰ ਮੂਵਮੈਂਟ ਪਿੱਛੇ ਰਹਿ ਗਈ ਹੈ, ਖਾਲਿਸਤਾਨ ਮੂਵਮੈਂਟ ਅੱਗੇ ਨਿਕਲ ਗਈ ਹੈ। ਮੈਂ ਕਿਹਾ ਨਹੀਂ, ਹੈ ਤਾਂ ਇਹ ਜਿਹੜੀ ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ ਕਦੇ ਪਾਕਿਸਤਾਨ ਦੇ ਕਿ ਭਾਈ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਦੋਨਾਂ ਦੀ ਫਰੀडम ਜਿਹੜੀ ਹੈ ਖਾਲਿਸਤਾਨ ਔਰ ਕਸ਼ਮੀਰ ਦੀ ਇਹ ਜੁੜੀ ਹੋਈ ਹੈ ਕਿ ਬਈ ਜੇ ਅੰਮ੍ਰਿਤਸਰ ਫ੍ਰੀ ਹੈ ਤਾਂ ਫਿਰ ਸ੍ਰੀਨਗਰ ਫ੍ਰੀ ਹੈ, ਉਸ ਦੇ ਨਾਲ ਜੁੜਿਆ ਹੋਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 2-3 ਸਾਲਾਂ ਦੇ ਵਿੱਚ ਸਿੱਖ ਕੌਮ ਨੇ ਆਪਣੇ ਆਪ ਨੂੰ ਐਸਰਟ ਕੀਤਾ, ਪੋਜ਼ਿਟਿਵਲੀ ਐਸਰਟ ਕੀਤਾ। ਖਾਲਿਸਤਾਨ ਰੈਫਰੈਂਡਮ ਜਦੋਂ ਮੈਂ ਇਹ ਕਹਿੰਦਾ ਕਿ ਵੀ ਨਾ ਸਿਰਫ ਇੱਕ ਅਵੇਕਨਿੰਗ ਕੈਂਪੇਨ ਬਣ ਕੇ ਸਾਹਮਣੇ ਆਇਆ, ਇਹਦੇ ਥੱਲੇ ਹੁਣ ਤੱਕ ਸਾਡੀ ਜਿਹੜੀ ਬਹੁਤੀ ਪਹੁੰਚ ਸੀ ਪੋਸਟ 84 ਉਹ ਰਿਐਕਟਿਵ ਅਪਰੋਚ ਸੀ। ਅਸੀਂ ਸਿਚੁਏਸ਼ਨ ਨੂੰ ਰਿਐਕਟ ਕੀਤਾ। ਇਹ ਹੈ ਵੀ ਜਿੱਥੇ ਪ੍ਰੋਐਕਟਿਵ ਅਪਰੋਚ ਹੈ ਕਿ ਵੀ ਅਸੀਂ ਆ UN ਚਾਰਟਰ ਦੇ ਥੱਲੇ ਕਰ ਰਹੇ ਹਾਂ, ਬੇਸ਼ੱਕ ਇਹ ਨਾਨ ਬਾਈਂਡਿੰਗ ਹੈ, ਬੇਸ਼ੱਕ ਇਸ ਨਾਲ ਕੋਈ ਖਾਲਿਸਤਾਨ ਨਹੀਂ ਬਣ ਜਾਣਾ, ਲੇਕਿਨ ਦੁਸ਼ਮਣ ਕਿਉਂ ਰਿਐਕਟ ਕਰ ਰਿਹਾ? ਕਿਉਂਕਿ ਜਿਹੜਾ ਪੈਰਾਮੀਟਰ ਹੈ ਉਹ ਅਸੀਂ ਇੰਟਰਨੈਸ਼ਨਲ ਲਾਅ UN ਚਾਰਟਰ ਦੇ ਥੱਲੇ ਵੀ ਅਸੀਂ ਫਿੱਟ ਹੁੰਦੇ। ਔਰ ਜਿਹੜਾ ਹਕੂਮਤ ਦਾ ਕੀਤਾ ਹੋਇਆ ਪ੍ਰੋਪੇਗੈਂਡਾ ਸੀ ਜਿਹਦਾ ਕੋਈ ਤਰੀਕਾ ਨਹੀਂ ਸੀ ਦੱਸਣ ਦਾ ਕਿ ਵੀ ਕਿੰਨੇ ਫੀਸਦੀ ਸਿੱਖ ਖਾਲਿਸਤਾਨ ਚਾਹੁੰਦੇ ਨੇ, ਕਿਉਂਕਿ ਇਹ ਤਾਂ ਹੋਇਆ ਨਹੀਂ ਕਿ ਵੀ ਉਹਨਾਂ ਨੇ ਕੋਈ ਪੁੱਛਿਆ ਹੋਏ, ਲੇਕਿਨ ਕਿਉਂਕਿ ਉਹ ਇੰਨਾ ਕੁ ਸੀ ਕਿ ਜੇ ਮੁੱਠੀ ਭਰ ਨੇ ਜਾਂ ਦੂਜੇ ਨੇ। ਸੋ ਇਸ ਨਾਲ ਜਿੱਥੇ ਅਸੀਂ ਹਕੂਮਤ ਨੂੰ ਰਿਐਕਟ ਕਰਵਾ ਰਹੇ ਹਾਂ ਉੱਥੇ ਨਾਲ ਦੀ ਨਾਲ ਇਹ ਵੀ ਇੱਕ ਫੈਕਟ ਉੱਭਰ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਚਾਹੁੰਦੇ ਨੇ ਔਰ ਉਹ ਆਪਣੇ ਆਜ਼ਾਦਕਾਰ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੇ ਲਈ ਵਚਨਬੱਧ ਨੇ, ਉਸ ਦੇ ਲਈ ਉਹ ਹਿੰਮਤ ਵੀ ਰੱਖਦੇ ਨੇ। ਕਿੱਥੇ ਇਹ ਹੁੰਦਾ ਸੀ ਜੀ ਤੁਸੀਂ ਵੀਜ਼ੇ ਦਾ ਡਰ ਦਿੱਤਾ, ਪਾਸਪੋਰਟ ਦਾ ਡਰ ਦਿੱਤਾ, ਕਾਉਂਸਲੇਟ ਦੇ ਬਾਹਰ ਅੱਧੇ ਨੇ ਇਸ ਲਈ ਨਹੀਂ ਸੀ ਜਾਂਦੇ ਪ੍ਰੋਟੈਸਟ ਕਰਨ ਕਿ ਜੀ ਉੱਤੇ ਉਹਨਾਂ ਨੇ ਕੈਮਰੇ ਲਾਏ ਹੋਏ ਨੇ, ਉਹ ਫੋਟੋਆਂ ਖਿੱਚ ਲੈਂਦੇ ਨੇ, ਫਿਰ ਤੰਗ ਕਰਦੇ ਵੀ ਸੀ, ਪੈਸੇ ਵੀ ਖਾਂਦੇ ਸੀ ਉਹ ਸਾਰੇ ਚੋਰ। ਇੱਥੇ ਪੈਸੇ ਦੇ ਕੇ ਤਾਂ ਇੱਥੇ ਲੱਗੇ ਹੁੰਦੇ ਨੇ ਆ ਕੇ ਕਿ ਬਈ ਰਿਟਾਇਰਮੈਂਟ ਦੇ ਨੇੜੇ ਤੇੜੇ ਹੈ, ਅਮਰੀਕਾ, ਲੰਡਨ, ਆਟਵਾ ਦੇ ਵਿੱਚ ਆਪਣੀ ਡਿਊਟੀ ਲਵਾ ਲਓ, ਪੈਸੇ ਪੂਸੇ ਇਕੱਠੇ ਕਰੋ। ਇਹ ਪਾਸਪੋਰਟਾਂ ਦੇ ਸਭ ਏਜੰਟ ਰੱਖੇ ਹੋਏ ਨੇ, ਚੋਰ ਪੱਕੇ, ਕੋਈ ਕਿਸੇ ਨੂੰ ਕੋਈ ਨਹੀਂ ਹੈ, ਉਹਨਾਂ ਨੂੰ ਹਰ ਇੱਕ ਨੂੰ ਪਤਾ ਇਹਨੂੰ ਪੈਸੇ ਦਿਓ, ਉਹਦੇ ਰਾਹੀਂ ਉਹ ਕੰਮ ਕਰਵਾ ਦਿੰਦਾ, ਉਹ ਪਾਸਪੋਰਟ ਦਵਾ ਦਿੰਦਾ, ਉਹ ਫਲਾਣਾ ਕਰ ਲੈਂਦਾ। ਲੇਕਿਨ ਇਹ ਇੱਕ ਡਰ ਖੜਾ ਕੀਤਾ ਹੋਇਆ ਸੀ ਇੱਕ ਜਿਹੜਾ ਉਹ ਉਸ ਕਿਸਮ ਦਾ। ਸੋ ਜਦੋਂ ਹੁਣ ਹਜ਼ਾਰਾਂ ਬਾਹਰ ਨਿਕਲੇ ਨੇ, ਉਹਨਾਂ ਨੇ ਕਿਹਾ ਵੀ ਆ ਜਾਓ, ਅਸੀਂ ਤਾਂ ਜਿਹੜਾ ਤੁਸੀਂ ਤਾਂ ਉੱਥੋਂ ਕੈਮਰੇ ਰਾਹੀਂ ਖਿੱਚਦੇ ਸੀ, ਅਸੀਂ ਤਾਂ ਆਪ ਆ ਕੇ ਸੜਕਾਂ ਤੇ ਖੜੇ ਹਾਂ, 4-4 ਮੀਲ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਹਾਂ, ਆ ਜਾਓ, ਆਪਣੇ ਜਿੰਨੇ ਮਰਜ਼ੀ ਫੋਟੋਗ੍ਰਾਫਰ ਭੇਜੋ, ਕਰ ਦਿਓ ਬਲੌਕ, ਅਸੀਂ ਕਿਹੜਾ ਹੁਣ ਤੁਹਾਡੇ ਨਾਲ ਅਸੀਂ ਰਹਿਣਾ ਹੀ ਨਹੀਂ ਚਾਹੁੰਦੇ, ਤੁਸੀਂ ਕੀ ਡਰ ਦਿਓਗੇ। ਸੋ ਇਹ ਇੱਕ ਬਹੁਤ ਵੱਡੀ ਕਾਮਯਾਬ ਗੱਲ ਹੈ। ਹਾਲਾਂਕਿ ਮੈਂ ਸਮਝਦਾ ਵੀ ਜਿਹੜੀ ਘਟਨਾ ਇਹਨਾਂ ਨੇ ਬੜੀ ਕੈਲਕੂਲੇਟ ਕਰਕੇ ਕੀਤੀ, ਹਾਲਾਂ ਉਹਦੇ ਰਿਜ਼ਲਟ ਡਿਫਰੈਂਟ ਹੋਏ। ਜੋ ਉਹਨਾਂ ਨੇ ਆਪਣੇ ਗੂੰਜ ਰਾਹੀਂ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਟਵਾਈਸ, ਇੱਕ ਵਾਰੀ 20-25 ਦੇ ਜਥੇ ਨਾਲ, ਔਰ ਦੂਜਾ ਉਹ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਵੀ ਉਹਦੇ 'ਚ ਉਹਨਾਂ ਦਾ ਇੱਕ ਆਪਣਾ ਹੀ, ਮੈਨੂੰ ਇਹ ਸੀ ਕਿ ਵੀ ਇਹਨਾਂ ਨੂੰ ਸ਼ਾਇਦ ਲੈਂਗੁਏਜ ਦੀ ਨੁਆਂਸ ਦਾ ਵੀ ਨਹੀਂ ਪਤਾ। ਇੱਕ ਉਹ ਇਮੀਡੀਏਟ ਇਸ ਘਟਨਾ ਤੋਂ ਬਾਅਦ ਇੰਡੀਆ ਟੂਡੇ TV ਦੇ ਉੱਤੇ ਇੱਕ ਆਸਟ੍ਰੇਲੀਅਨ ਟੂਡੇ ਦੇ ਥੱਲੇ ਜਿਹੜਾ ਉਹਨਾਂ ਦਾ ਯੈਲੋ ਰੈਗ ਹੈ, ਯੈਲੋ ਜਰਨਲਿਜ਼ਮ ਦਾ,
ਉਹ ਕਹਿ ਰਿਹਾ ਸੀ ਕਿ ਜੀ ਅੰਗਰੇਜ਼ੀ ਨਾਲ ਮਾਰ ਰਿਹਾ, ਉਹ ਕਹਿ ਰਿਹਾ ਜੀ ਦੇ ਕੇਮ ਆਊਟ ਖਾਲਿਸਤਾਨੀ ਗੂੰਸ ਦੇ ਬੀਟ ਦਾ ਸ਼ਿਟ ਆਊਟ ਆਫ them। ਮੈਂ ਕਿਹਾ ਵੀ ਇਹ ਗੱਲ ਜੇ ਕੋਈ ਦੂਜਾ ਕਹੇ ਤਾਂ ਸਮਝ ਆਪ ਹੀ ਕਹਿ ਰਹੇ ਵੀ ਸਾਡਾ ਹਾਲ ਹੀ ਕੀਤਾ। ਹਾਲਾਂ ਇਹ ਨਹੀਂ ਹੈ ਕਿ ਵੀ ਉਹਨਾਂ ਨੇ, ਔਰ ਜਿਵੇਂ ਉਹ ਤਿਰੰਗੇ ਛੱਡ ਕੇ ਦੌੜੇ। ਅੱਜ ਹੀ ਇੰਗਲੈਂਡ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਇਹ ਜਿਹੜਾ ਝੰਡੇ ਦੀ ਗੱਲ ਹੈ, ਜਦੋਂ ਫੌਜਾਂ ਮੈਦਾਨ ਦੇ ਵਿੱਚ ਲੜਦੀਆਂ ਨੇ ਸਭ ਤੋਂ ਅਹਿਮੀਅਤ ਹੁੰਦੀ ਹੈ ਕਿ ਵੀ ਕਿਸ ਲੜਾਈ ਦੇ ਵਿੱਚ ਤੁਹਾਡੀ ਕਿਹੜੀ ਪਲਟਨ ਨੇ ਕਿੰਨੇ ਝੰਡੇ ਦੁਸ਼ਮਣ ਦੇ ਖੋਏ, ਜਾਂ ਆਪਣੇ ਕਿੰਨੀਆਂ ਜਿਹੜੀਆਂ ਨੇ ਉਹ ਬੈਟਲ ਫਲੈਗਸ ਤੁਹਾਡੇ ਕੋਲ ਆਏ। ਇਹ ਇੱਕ ਬਹੁਤ ਪ੍ਰੈਸਟੀਜ ਦਾ, ਕਿਉਂਕਿ ਬੰਦੇ ਆਪ ਮਰ ਜਾਂਦੇ ਨੇ, ਝੰਡਾ ਨਹੀਂ ਡਿੱਗਣ ਦਿੰਦੇ ਥੱਲੇ। ਔਰ ਮੈਂ ਕਿਹਾ ਵੀ ਜਿਵੇਂ ਜਦੋਂ ਅਸੀਂ ਚੇਲਿਆਂਵਾਲਾ ਦੀ ਜੰਗ ਦੀ ਗੱਲ ਕਰਦੇ ਹਾਂ, ਜਿਹਦੇ ਬਾਰੇ ਲਾਰਡ ਗੱਫ ਨੇ ਜਿਹੜਾ ਲੀਡ ਕਰ ਰਿਹਾ ਸੀ ਕਿਹਾ ਸੀ ਕਿ ਜੀ another Jallianwala will rout out the entire British regime from the face of India। ਉਸ ਬੈਟਲ ਦੇ ਵਿੱਚ ਕਿ ਕਿਵੇਂ ਸਿੱਖਾਂ ਨੇ, ਸਿੱਖ ਫੌਜੀਆਂ ਨੇ ਜਿਹੜਾ ਉਹ ਕਿੰਨੇ ਜਿਹੜੇ ਉਹਨਾਂ ਦੇ ਬੈਟਲ ਫਲੈਗ ਖੋਏ ਸੀ। ਇਹ ਬਹੁਤ ਵੱਡੀ ਇਨਸਲਟ ਸੀ ਉਹਦੇ ਯੂਕੇ ਦੇ ਹਾਊਸ ਆਫ ਲਾਰਡਸ, ਦੂਜੇ ਤੀਜੇ ਜਿਹੜੇ ਨੈਪੋਲੀਅਨ ਦੇ ਖਿਲਾਫ ਲੜਿਆ ਜਨਰਲ ਸੀ ਨੈਪੀਅਰ, ਔਰ ਦੂਜੇ ਤੀਜੇ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਸਾਡੇ ਨੇਸ਼ਨ ਦੀ ਹੇਠੀ ਹੈ ਜਾਂ ਦੂਜਾ। ਤੇ ਮੈਂ ਕਿਹਾ ਵੀ ਇਹਨਾਂ ਨੂੰ ਉਹ ਰੰਗ ਬਿਰੰਗਾ ਜਿਹਾ ਤਿਰੰਗਾ ਫੜਾ ਇਹਨਾਂ ਦੇ ਹੱਥਾਂ 'ਚ ਦਿੰਦੇ ਨੇ, ਪਰ ਇਹ ਛੱਡ ਕੇ ਦੌੜਨ ਲੱਗੇ ਤਾਂ ਇਹਨਾਂ ਨੂੰ ਉਹ। ਔਰ ਇੱਕ ਵੀਡੀਓ ਜਿਹਦੇ 'ਚ ਇੱਕ ਨੌਜਵਾਨ ਨੇ ਉਹਦੇ ਹੱਥੋਂ ਖੋਇਆ ਤੇ ਉਹਨੇ ਗੋਡੇ ਦੇ ਉੱਤੇ ਉਹਨੂੰ ਐਂ ਭੰਨਿਆ ਜਿਵੇਂ ਕਦੇ ਗੰਨਾ ਭੰਨੀਦਾ ਸੀ। ਝੰਡਾ ਥੱਲੇ ਚੁੱਕ ਕੇ ਉਹ ਮਾਰੇ। ਹੁਣ ਜੇ ਤੁਸੀਂ ਝੰਡਾ ਚੁੱਕ ਹੀ ਲਿਆ ਤੇ ਖਲੋਵੋ ਤਾਂ ਸਹੀ। ਜੇ ਭਾਰਤ ਮਾਤਾ ਦੇ ਪੁੱਤਰ ਹੋ, ਇਵੇਂ ਮਾਂ ਨੂੰ ਮੰਦਹਾਲੀ 'ਚ ਛੱਡ ਕੇ ਤਾਂ ਨਾ ਦੌੜੋ। ਹੁਣ ਸੋ ਉਹ ਸਾਰਾ ਪਾਰਟ ਜਿਹੜਾ, ਹਾਲਾਂਕਿ ਜਿਸ ਕਿਸਮ ਦਾ ਸਿਨੇਰੀਓ ਉਹ ਸ਼ਾਇਦ ਐਕਸਪੈਕਟ ਕਰਦੇ ਸੀ, ਉਹਦੀ ਥਾਂ ਤੇ ਬਾਜ਼ੀ ਪੁੱਠੀ ਪਈ। ਔਰ ਜਿਹੜੀ ਉਸ ਰੈਫਰੈਂਡਮ ਦੇ ਵਿੱਚ ਹਾਜ਼ਰੀ ਹੈ, ਕਿਉਂਕਿ ਉਹ ਤਾਂ ਆਪਣੇ ਆਪ 'ਚ ਬੋਲਦੇ ਸੋਸ਼ਲ ਮੀਡੀਆ ਤੇ। ਔਰ ਮੈਂ ਸਮਝਦਾ ਕਿ ਸਾਡੇ ਯੰਗਸਟਰਸ ਭਾਵੇਂ ਕਈ ਜਿਹੜੇ ਨੇ ਉਹ ਸੋਸ਼ਲ ਮੀਡੀਆ ਵਾਰੀਅਰ ਹੀ ਹੋਣ, ਪਰ ਉਹ ਵੀ ਕਿਸੇ ਨੇ ਟਿਕਟੌਕ ਬਣਾ ਕੇ ਪਾਇਆ, ਕਿਸੇ ਨੇ ਉਹ ਪਾਇਆ। ਇੰਨੀ ਕੁ ਕਵਰੇਜ ਉਸ ਸਾਰੇ ਦੀ ਹੋਈ ਕਿ ਉਹ ਲੁਕੋ ਹੀ ਨਹੀਂ ਸਕਦੇ ਕਿ ਜੀ ਨਹੀਂ ਇਹ ਤਾਂ ਢਾਈ ਟੋਟਰੂ ਤੇ ਫਲਾਣਾ ਟਿਮਕਾ। ਹੁਣ ਉਸ ਸਾਰੇ 'ਚ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਸ਼ੈਨੈਨਿਗਨ ਅੰਗਰੇਜ਼ੀ ਦਾ ਲਫ਼ਜ਼ ਹੈ, ਹੁਣ ਇਹਦੇ 'ਚ ਚੂੰ ਚਲਾਕੀਆਂ ਵੀ ਹੁੰਦੀਆਂ ਨੇ, ਹੜਬੜਾਹਟ ਵੀ ਹੁੰਦੀ ਹੈ, ਘਬਰਾਹਟ ਵੀ ਹੁੰਦੀ ਹੈ, ਫਰਸਟ੍ਰੇਸ਼ਨ ਵੀ ਹੁੰਦੀ ਹੈ, ਨੈਗੇਟਿਵਿਟੀ ਵੀ ਹੁੰਦੀ ਹੈ। ਤੁਸੀਂ ਜੁੱਤੀਆਂ ਖਾ ਕੇ ਵੀ ਕਹਿ ਰਹੇ ਹੁੰਦੇ ਹੋ ਕਿ ਨਹੀਂ ਮੈਂ ਤਾਂ ਨਹੀਂ ਖਾਧੀਆਂ। ਹੁਣ ਇਹ ਸਾਰੇ ਨੂੰ ਹੀ, ਔਰ ਜ਼ਾਹਰ ਹੈ ਕਿ ਕੁਟਲ ਨੀਤੀ, ਕੁਟਲ ਚਾਲਾਂ, ਸ਼ੈਤਾਨ, ਇਹ ਸਭ ਕੁਝ ਅੰਗਰੇਜ਼ੀ ਦਾ ਲਫ਼ਜ਼ ਸ਼ੈਨੈਨਿਗਨ ਜਿਹੜਾ ਆਪਣੇ 'ਚ ਸਮੇਟ ਲੈਂਦਾ। ਹੁਣ ਅਸੀਂ ਇਹ ਦੇਖ ਰਹੇ ਸੀ, ਜਦੋਂ ਕੱਲ ਵੀ ਅਸੀਂ ਗੱਲ ਕੀਤੀ ਕਿ ਵੀ ਪਹਿਲਾ ਪਾਰਟ ਤਾਂ ਉਹਨਾਂ ਦਾ ਇਹ ਹੈ ਵੀ ਹੁਣ ਇਹ ਨੈਕਸਟ ਕੀ ਦੁਸ਼ਮਣ ਇਹਨੂੰ ਕਿਵੇਂ ਰਿਐਕਟ ਕਰੇਗਾ। ਜਿਹੜਾ ਮੈਂ ਦੂਸਰਾ ਪਾਰਟ ਅਮਰੀਕਨ ਉਸ ਸਿਸਟਮ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀ ਕਿ ਹਾਊ ਦਾ ਐਨਮੀ ਵਿਲ ਰਿਐਕਟ, ਔਰ ਉਹ ਉਹਨਾਂ ਦੇ ਸ਼੍ਰੇਣੀਕਰਨ ਸਾਹਮਣੇ ਆ ਗਏ ਨੇ। ਔਰ ਉਹਦੇ 'ਚ ਅਸੀਂ ਦੇਖ ਰਹੇ ਹਾਂ ਵੀ ਇਕੱਲਾ ਇਹ ਨਹੀਂ ਹੈ, ਹਿੰਦੂਤਵੀ ਰਾਊਂਡ ਦਾ ਗਲੋਬ ਉਹਨਾਂ ਦੇ ਜਿਹਨੂੰ ਕਹਿੰਦੇ ਨੇ SOS, ਇੱਕ ਤਾਂ ਸਾਡਾ SOS ਸੱਚੋ ਸੱਚ ਹੈ, ਇੱਕ ਹੈ ਸੇਵ ਆਵਰ ਸੋਲਸ। ਇਹ ਕਿਸੇ ਜ਼ਮਾਨੇ ਜਦੋਂ ਜਹਾਜ਼ ਡੁੱਬ ਰਿਹਾ ਹੁੰਦਾ ਸੀ ਤਾਂ ਜਿਹੜਾ ਉਹ ਖਤਰੇ ਦਾ ਸਿਗਨਲ ਦਿੰਦਾ ਸੀ, ਉਹਨੂੰ ਵੀ SOS ਕਹਿੰਦੇ ਸੀ। ਹਾਂ, ਕਿ ਸੇਵ ਆਵਰ ਸੋਲ, ਐਮਰਜੈਂਸੀ। ਇਹ ਲਫ਼ਜ਼ ਬੜੀ ਦੇਰ ਯੂਜ਼ ਹੁੰਦਾ ਰਿਹਾ ਤੇ ਅਸੀਂ ਵੀ ਕਿਹਾ ਵੀ ਇਹ ਤਾਂ ਹੁਣ ਤੁਹਾਡੇ ਲਈ SOS ਹੀ ਹੈ। ਹੁਣ ਉਹਨਾਂ ਨੇ ਆਪਣੇ SOS ਸਾਰਿਆਂ ਨੂੰ ਭੇਜੇ। ਉਹਨਾਂ ਦੇ ਕੈਨੇਡੀਅਨ ਕਾਊਂਟਰ ਪਾਰਟਸ ਨੇ ਕੀ ਕੀਤਾ, ਅਮਰੀਕਨ ਕਾਊਂਟਰ ਪਾਰਟਸ ਨੇ ਕੀ ਕੀਤਾ, ਪਰ ਉਸ ਤੋਂ ਪਹਿਲਾਂ ਅਸੀਂ ਆਸਟ੍ਰੇਲੀਅਨ ਕਾਊਂਟਰ ਪਾਰਟ ਉਹਨਾਂ ਦੀਆਂ ਦੋ ਆਰਗੇਨਾਈਜੇਸ਼ਨਸ, ਜਿਹੜਾ ਪਹਿਲਾਂ ਹਿੰਦੂ ਕੌਂਸਲ ਆਫ ਆਸਟ੍ਰੇਲੀਆ, ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਕੱਢੀ ਹੈ, ਮੀਡੀਆ ਸਟੇਟਮੈਂਟ, ਕੰਟੀਨਿਊਇੰਗ ਵਿਲੀਫਿਕੇਸ਼ਨ ਅਟੈਕਸ ਔਨ ਹਿੰਦੂਜ਼ ਇਨ ਵਿਕਟੋਰੀਆ। ਇਹ ਹੈ ਕਿ ਵੀ ਜੁੱਤੀਆਂ ਖਾਈ ਜਾਓ, ਫਿਰ ਰੋਈ ਵੀ ਜਾਓ, ਫਿਰ ਕਹੀ ਜਾਓ ਜੀ ਨਹੀਂ ਅਸੀਂ ਬਹੁਤ ਬਹਾਦਰ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੂਜ਼ ਫੀਲ ਅਨਸੇਫ, ਹੁਣ ਹਿੰਦੂ ਅਨਸੇਫ ਹੋ ਗਏ, as their 3 temples attacked in 2 weeks' time, and disappointed to note that state government and Victoria Police did not act proactively, which led to the unfortunate attacks on Indians carrying India's national flag on Sunday, 29 January at Federation Square by Khalistan supporters। ਵਿਚਾਰਿਆਂ ਨੇ ਇੱਕੋ ਸਾਹ 'ਚ ਹੀ ਪਾਣੀ ਪੀ ਕੇ ਤਿੰਨੋਂ ਚਾਰੋਂ ਗੱਲਾਂ, ਮੰਦਰ ਵੀ ਹੋ ਗਏ ਵੈਂਡਲਾਈਜ਼, ਔਰ
ਅਟੈਕ ਵੀ ਹੋ ਗਏ। ਨੈਸ਼ਨਲ ਫਲੈਗ ਕਿ ਸਾਡੀ ਭਾਰਤ ਮਾਤਾ ਦੇ ਝੰਡੇ। ਜੀ ਪਹਿਲੀ ਗੱਲ ਤੇ ਜ਼ਾਹਰ ਹੈ ਕਿ ਵੀ 28 ਦੀ ਰਾਤ ਜਿਹੜੇ 4 ਗੁਜਰਾਤੀ ਗੂਨ, ਟਰੂਲੀ ਗੂਨ, ਜਿਨ੍ਹਾਂ ਦੀਆਂ ਪਿਕਚਰਸ ਦੇਖੀਆਂ ਜਾ ਸਕਦੀਆਂ, ਕਨਫੈਸ਼ਨ ਸਟੇਟਮੈਂਟ ਸਿੰਘਾਂ ਨੇ ਜਿਹੜਾ ਹੈ ਉਹ ਉਹਨਾਂ ਤੋਂ ਲਈ ਕਿ ਭਾਈ ਉਹਨਾਂ ਨੇ ਹੀ ਮੰਦਿਰ ਦੇ ਵਿੱਚ ਵੀ ਕੀਤਾ, ਗੁਰਦੁਆਰੇ 'ਚੋਂ ਕਰਨ ਜਾ ਰਹੇ ਸੀ, ਔਰ ਗੁਜਰਾਤੀ ਨਾਂ ਉਹਨਾਂ ਸਾਰਿਆਂ ਨੇ ਨਾਂ ਦੱਸੇ। ਸੋ ਮਤਲਬ ਇਹ ਹੈ ਵੀ ਇਹਨਾਂ ਦੀ ਫਰਸਟ੍ਰੇਸ਼ਨ ਇਹ ਹੈ ਵੀ ਇਹਨਾਂ ਦੀ ਪਲਾਨ ਜੋ ਇਹਨਾਂ ਨੇ ਕਰਨਾ ਉਹ ਵੀ ਲੀਕ ਹੋਈ। ਔਰ ਵੈਂਡਲਾਈਜੇਸ਼ਨ, ਕਿਉਂਕਿ ਆਸਟ੍ਰੇਲੀਆ ਵਰਗੀ ਇੱਕ ਮੁਸਤੈਦੀ ਵਾਲੀ ਜਿਹੜੀ ਉਹਨਾਂ ਦੀਆਂ ਏਜੰਸੀਆਂ ਜਾਂ ਦੂਜਾ ਕਾਰਨ ਕੀ ਹੈ ਕਿ ਜੀ ਉਹਨਾਂ ਨੂੰ 3 ਮੰਦਿਰਾਂ ਦੇ ਇਹਨਾਂ ਦੇ ਰੌਲਾ ਪਾਉਣ ਦੇ ਬਾਵਜੂਦ ਕਿਸੇ ਨੂੰ ਉਹਨਾਂ ਨੇ, ਇਹਨਾਂ ਨੂੰ ਤਾਂ ਸੀ ਕਿ ਵੀ ਉਹ ਸਿੱਖਾਂ ਦੇ ਘਰਾਂ 'ਤੇ ਛਾਪੇ ਮਾਰਨਗੇ, ਚੁੱਕਣਗੇ, ਅਸੀਂ ਉਹਨੂੰ ਕਰਾਂਗੇ। ਹੁਣ ਉਹਨਾਂ ਨੂੰ ਵੀ ਪਤਾ ਹੈ ਵੀ ਕੌਣ ਕਰਨ ਵਾਲੇ ਨੇ। ਸਿੱਖਾਂ ਨੇ ਤਾਂ ਚਾਰੋਂ ਫੜ ਕੇ ਕਨਫੈਸ਼ਨ ਲੈ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ। ਹੁਣ ਇਹ ਜਦੋਂ ਉਹਨਾਂ ਨੂੰ ਕਹਿੰਦੇ ਨੇ ਜੀ ਇਹ ਪੁਲਿਸ ਉਹਨਾਂ ਦੀਆਂ ਏਜੰਸੀਆਂ ਕੁਝ ਨਹੀਂ ਕਰ ਰਹੀਆਂ, ਉਹ ਵੀ ਇਹਨਾਂ ਨੂੰ ਪ੍ਰੋਟੈਕਟ ਕਰ ਰਹੀਆਂ ਕਿ ਵੀ ਇਹ ਕਾਹਨੂੰ ਇਹਨਾਂ ਦਾ ਜਲੂਸ ਕੱਢਣਾ ਹੈ ਕਿ ਵੀ ਇਹ ਤੁਹਾਡੀ ਆਪਣੀ ਕਰਤੂਤ ਹੈ, ਤੁਸੀਂ ਤਾਂ ਆਪਣੇ ਰੱਬ ਦੇ ਮੂੰਹ ਦੇ ਉੱਤੇ ਹੀ ਕਾਲਖ ਮਲ ਰਹੇ ਹੋ। ਜਦੋਂ ਤੁਸੀਂ ਆਪ ਮੰਦਿਰ ਨੂੰ ਵੈਂਡਲਾਈਜ਼ ਕਰਦੇ ਹੋ। ਫਿਰ ਉਹਨਾਂ ਨੇ ਕਿਹਾ Hindu Council strongly condemns such incidents and appeal leaders of all faiths, including Sikh community leaders, to condemn these incidents. ਹੁਣ ਦੂਜੀ ਫੇਲਿਓਰ, ਹੁਣ ਤੱਕ ਗੁਰਦੁਆਰਾ ਕਮੇਟੀਆਂ ਜਾਂ ਜਥੇਬੰਦੀਆਂ ਇੰਨੀਆਂ ਉਹ ਇਹਨਾਂ ਨੇ ਡਰਾਈਆਂ ਹੁੰਦੀਆਂ ਸੀਗੇ, ਕਿਤੇ ਵੀ ਕੋਈ ਘਟਨਾ ਹੋਣੀ ਇੱਕਦਮ ਬਿਆਨ ਸ਼ੁਰੂ ਹੋ ਜਾਣੇ ਸਿੱਖਾਂ ਦੇ, ਅਸੀਂ ਪੀਸਫੁਲ ਹੈ, ਅਸੀਂ ਅਗੇਂਸਟ ਹੈ ਵਾਇਲੈਂਸ ਦੇ ਦੂਜੇ ਤੀਜੇ। ਹੁਣ ਇਹਨਾਂ ਨੂੰ ਲੱਗਦਾ ਵੀ ਆਸਟ੍ਰੇਲੀਆ ਦੇ ਗੁਰਦੁਆਰੇ ਜਿੱਥੇ ਇਹਨਾਂ ਦੇ 1-2 ਕੌਂਸੂਲੇਟ ਜਿਹੜੇ ਨੇ ਬੋਲ ਕੇ ਵੀ ਆਏ ਨੇ ਦੂਜੇ, ਉਹਨਾਂ ਦੀਆਂ ਕਮੇਟੀਆਂ ਵੀ ਨਹੀਂ ਬੋਲ, ਉਹ ਕੀ ਬੋਲਣ ਬਾਹਰ। ਉਹਨਾਂ ਨੂੰ 50,000 ਸਿੱਖ ਖੜਾ ਨਜ਼ਰ ਆਉਂਦਾ ਹੈ ਮੈਲਬਰਨ ਦੀਆਂ ਸੜਕਾਂ ਤੇ, ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਇਹਨਾਂ ਦੀ ਆਪਣੀ ਕਰਤੂਤ ਹੈ। ਸੋ ਹੁਣ ਇਹਨਾਂ ਨੂੰ ਇਹ ਹੈ ਕਿ ਜੀ ਤੁਸੀਂ ਬੋਲੋ ਕੁਛ, ਆਪਣੇ ਜਿਹੜੇ ਵੀ ਉਹਨਾਂ ਦੀ ਪੇਰੋਲ ਤੇ ਹੋਣਗੇ ਉਹਨਾਂ ਨੂੰ ਵੀ ਹੋਵੇ ਚੈੱਕ ਲੈ ਜਾਂਦੇ ਹੋ, ਬੋਲੋ ਤਾਂ ਸਹੀ। ਇੱਕ ਉਹ ਕਲਾਸ ਹੈ। ਫਿਰ Hindu Council urges a stern action by Victoria Police and other government agencies against the culprits and asks to ensure safety of Hindu community and places of worship. ਹੁਣ ਜਿਹੜਾ ਓਨਸ ਹੈ ਉਹ ਏਜੰਸੀਆਂ ਤੇ ਪਾ ਰਹੇ ਨੇ ਕਿ ਜੀ ਅਸੀਂ ਤਾਂ ਬਹੁਤ ਅਨਸੇਫ ਹੋ ਗਏ, ਸਾਨੂੰ ਤਾਂ ਰਾਤ ਨੀਂਦ ਨਹੀਂ ਆਉਂਦੀ, ਔਰ ਤੁਸੀਂ ਸਾਨੂੰ ਜਿਹੜਾ ਉਹ ਪ੍ਰੋਟੈਕਸ਼ਨ ਦਿਓ। ਔਰ ਦੂਜਾ ਹੁਣ ਜਿਹੜਾ ਆਸਟ੍ਰੇਲੀਆ ਇਜ਼ ਅ ਪੀਸ, ਉਹੀ ਕਿ ਜੀ ਮਲਟੀਕਲਚਰਲ ਕੰਟਰੀ ਹੈ, ਵੀ ਸ਼ੁੱਡ ਨਾਟ ਅਲਾਉ ਆਊਟਸਾਈਡ ਫੋਰਸਿਸ to bring overseas issues to disturb communal harmony and perpetrate violence on Australian soil. ਕਿ ਜੀ ਸਾਡਾ ਆਸਟ੍ਰੇਲੀਆ ਦਾ ਇਸ਼ੂ ਡਿਸਕਸ ਕਰੋ, ਬਾਹਰਲੇ ਥੋੜੀ ਕਰਨੇ ਨੇ। ਉਹ BBC ਨੇ ਤੁਹਾਡੇ ਉਸ ਆਕਾ ਦੀ ਜਿਹੜੀ ਆ ਉਹ ਹਕੀਕਤ ਸਾਹਮਣੇ ਲਿਆਂਦੀ। ਇੱਥੇ ਸੈਨ ਫਰਾਂਸਿਸਕੋ ਦੇ ਵਿੱਚ BBC ਦੇ ਬਾਹਰ ਹਿੰਦੂਤਵੀ ਜਿਹੜੇ ਨੇ ਔਰ ਫਰੀਮਾਉਂਟ ਪ੍ਰੋਟੈਸਟ ਕਰ ਰਹੇ ਨੇ। ਲੰਡਨ UK ਦੇ ਵਿੱਚ ਤਾਂ ਇੱਕ ਮੁਸਲਮਾਨ ਭਾਈ ਆਇਆ, ਉਹਨੇ 30-40 BBC ਦੇ ਦਫ਼ਤਰ ਦੇ ਬਾਹਰ ਸੀ, ਉਹਨੇ ਅੱਗੇ ਲਾ ਲਏ ਸਾਰੇ, ਉਹ ਅੱਗੇ ਭੱਜੀ ਵੀ ਜਾਣ ਔਰ ਮੋਦੀ ਕੀ ਜੈ, ਮੋਦੀ ਕੀ ਜੈ ਵੀ ਉਹ BBC ਦਾ ਇਸ਼ੂ BBC ਨਾਲ ਹੈ, ਦੂਜੇ ਨਾਲ ਤੁਹਾਨੂੰ ਕੀ ਲੋੜ ਪਈ ਹੈ ਤੁਸੀਂ ਕਰਨ ਦੀ, ਔਰ ਝੂਠ ਨੂੰ ਡਿਫੈਂਡ ਕਰ ਰਹੇ ਹੋ। ਸੋ ਇਹ ਕਹਿਣਾ ਚਾਹੁੰਦੇ ਨੇ ਅਖੀਰ 'ਚ ਜਿਹੜੀ ਉਹਨਾਂ ਦੀ ਅਸਲ ਇੰਟੈਂਟ ਹੈ, ਕਿਉਂਕਿ ਪਹਿਲਾਂ ਤਾਂ ਉਹ ਹੈ ਹੀ ਹੈ, ਵੀ ਕਾਲ ਅਪੋਨ ਪੀਸ ਲਵਿੰਗ ਫੈਡਰਲ ਗਵਰਨਮੈਂਟ ਟੂ ਕੈਂਸਲ ਵੀਜ਼ਾਸ ਆਫ ਆਊਟਸਾਈਡਰਸ who have come from overseas on grounds of disturbing peace and send them back. ਇਹ ਹੈ ਉਹਨਾਂ ਦਾ ਕਿ ਵੀ ਜਿਹੜੇ ਆਏ ਹੋਏ ਨੇ ਇੱਥੇ ਬਾਹਰੋਂ ਜਾਂ ਆਉਂਦੇ ਨੇ ਸਿੱਖ, ਉਹਨਾਂ ਨੂੰ ਆਉਣ ਨਾ ਦਿਓ, ਜੇ ਆ ਗਏ ਨੇ ਤੇ ਉਹਨਾਂ ਨੂੰ ਬਾਹਰ ਕੱਢੋ ਕਿ ਉਹ ਪੀਸ ਜਿਹੜਾ ਹੈ ਉਸ ਨੂੰ ਡਿਸਟਰਬ ਕਰ ਰਹੇ ਨੇ। ਇਹ ਇਹਨਾਂ ਦੀ ਹੁਣ ਆਸਟ੍ਰੇਲੀਅਨ ਹਿੰਦੂ ਮੀਡੀਆ ਉਹਨਾਂ ਦਾ ਟਵੀਟ ਦੇਖੋ, ਔਰ ਉਹਦੇ 'ਚ ਇੱਕ ਫਰਜ਼ੀ ਜੇ ਸਿੱਖ ਪੁਨੀਤ ਸਾਹਨੀ ਦੇ ਨਾਂ ਥੱਲੇ ਉਹਦੇ ਤੋਂ ਇਹ ਲਿਖਵਾਇਆ ਹੋਇਆ ਭਾਰਤ ਰਤਨ ਫਾਰ KP ਗਿੱਲ। ਉਹਨੇ ਕਿਹਾ ਜੀ, ਦਾ ਮੋਸਟ ਡਿਜ਼ਰਵਿੰਗ ਮੈਨ ਇਨ ਇੰਡੀਪੈਂਡੈਂਟ ਇੰਡੀਆ ਹੂ ਸੇਵਡ ਡਿਸਇੰਟੈਗ੍ਰੇਸ਼ਨ ਆਫ ਯੂਨੀਅਨ ਫਰਮ ਮੋਸਟ ਹੋਪਲੈਸ ਸਿਚੁਏਸ਼ਨ, especially sad since he played key role in ending Gujarat 2002 riots. So Modi ji has personally seen his greatness. ਹੁਣ ਇਹ ਸਿੱਖਾਂ ਨੂੰ ਜਿਹੜਾ ਜਿਹਨੂੰ ਕਹਿੰਦੇ ਨੇ ਫਿੰਗਰ ਇਨ ਦਾ ਆਈ ਕਿ ਜੀ ਅਸੀਂ ਤਾਂ ਮੋਦੀ ਨੂੰ ਕਹਿ ਰਹੇ ਹਾਂ, ਦੇਖ ਤੂੰ 2002 'ਚ ਮੁਸਲਮਾਨਾਂ ਨਾਲ ਚੰਗੀ ਤਰ੍ਹਾਂ ਨਜਿੱਠਿਆ ਤੇ KP ਗਿੱਲ ਨੂੰ ਭਾਰਤ ਰਤਨ ਦਿਓ, ਜ਼ਰੂਰ ਦਿਓ, ਉਹਦੇ ਜਿਹੜਾ ਉਹ ਬਾਕੀਆਂ ਨੂੰ ਵੀ ਦਿਓ, ਮੋਸਟ ਵੈਲਕਮ, ਇਹ ਤੁਹਾਡੇ ਹੀ ਰਤਨ ਨੇ, ਜਿਹਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਦੇਈ ਜਾਓ। ਫਿਰ ਜਿਹੜਾ ਇੱਕ ਹੋਰ ਸ਼ਰਾਰਤ ਆਸਟ੍ਰੇਲੀਅਨ ਹਿੰਦੂ ਮੀਡੀਆ ਵੱਲੋਂ, ਇਹ ਇੱਕ ਫੀਅਰ ਭਰਨ ਦੇ ਲਈ ਉਹਨਾਂ ਨੇ 2-3 ਸਿੱਖ ਜਿਨ੍ਹਾਂ ਦੇ ਹੱਥ ਝੰਡੇ ਫੜੇ ਹੋਏ ਨੇ
ਉਹਨਾਂ ਦੀ ਪਿਕਚਰ ਦਿੱਤੀ ਆ ਔਰ ਉਹਨਾਂ ਨੂੰ ਕਿਹਾ anyone with any information about the identity of this person please contact the Australian Hindu Association। ਔਰ ਉਹਦੇ 'ਚ ਉਹਨਾਂ ਦੀਆਂ ਪਿਕਚਰਸ ਨੇ ਕਿ ਭਾਈ ਜਿਹਨਾਂ ਨੂੰ ਵੀ ਇਹਨਾਂ ਦੀ ਕੋਈ ਪਛਾਣ ਹੈ ਦੱਸੋ। ਇਹ ਬਿਲਕੁਲ ਹੇਟ ਕੈਂਪੇਨ ਹੈ ਔਰ ਮੈਂ ਸਮਝਦਾ ਵੀ ਇਸ ਬਾਰੇ ਸਿੱਖ ਸੰਸਥਾਵਾਂ ਨੂੰ ਰਿਪੋਰਟ ਕਰਨਾ ਚਾਹੀਦਾ, ਆਸਟ੍ਰੇਲੀਅਨ ਪੁਲਿਸ ਨੂੰ, ਏਜੰਸੀਆਂ ਨੂੰ, ਕਿ ਬਈ ਇਹ ਜਿਹੜੇ ਨੇ ਇਸ ਕਿਸਮ ਦੀ ਹੇਟ ਫੈਲਾ ਰਹੇ ਨੇ ਵੀ ਇਹਨਾਂ ਦੀ ਤਾਂ ਪਛਾਣ ਕਿਸੇ ਦੀ ਹੋਣੀ ਹੈ ਕਿ ਨਹੀਂ ਹੋਣੀ। ਜੇ 2-4 ਇਹਨਾਂ ਦੇ ਫੜਕਾਏ ਗਏ ਫਿਰ ਨਾ ਕਿਉਂ ਕਿ ਬਈ ਇਹ ਹੋਇਆ। ਲੇਕਿਨ ਇਸ ਤੋਂ ਵੀ ਇਹ ਤਾਂ ਆਸਟ੍ਰੇਲੀਆ ਵਾਲਿਆਂ ਦੀ ਜਿਹੜੀ ਹੈ ਉਹ ਮੂੰਹ ਚੋਂ ਝੱਗ ਨਿਕਲ ਰਹੀ ਹੈ ਤੇ ਝੱਗ ਹੀ ਹੈ, ਇਹਨੂੰ ਮੈਂ ਹੋਰ ਨਹੀਂ ਕਹਿੰਦਾ। ਲੇਕਿਨ ਕੈਨੇਡਾ 'ਚ ਜਿਹੜਾ ਉਹਨਾਂ ਨੇ ਇੱਕ ਹੋਰ ਮੰਦਰ ਖੁਦ ਹੀ ਵੈਂਡਲਾਈਜ਼, ਉਹਦੀ ਆਊਟਸਾਈਡ ਕੰਧ ਦੇ ਉੱਤੇ ਜੀ ਐਂਟੀ ਇੰਡੀਆ ਲਿਖਤਾ ਹੈ। ਗੌਰੀ ਸ਼ੰਕਰ ਦਾ ਮੰਦਰ ਹੈ ਕੋਈ ਬਰੈਂਪਟਨ ਕੈਨੇਡਾ ਦੇ ਵਿੱਚ ਔਰ ਉਹਦੇ ਪੰਡਤ ਜੀ ਕਹਿੰਦੇ ਨੇ ਖਾਸ ਅਯੁੱਧਿਆ ਦੇ ਨੇ ਧਿਰਿੰਦਰ ਤ੍ਰਿਪਾਠੀ ਔਰ ਉਹ ਧਰਮਿੰਦਰ ਤਮਾਠੀ ਇਹ ਕਹਿ ਰਿਹਾ ਖਾਲਿਸਤਾਨੀਜ਼ ਹੈਵ ਕਾਜ਼ਡ ਫੀਅਰ ਅਮੰਗ ਅਸ, they have become emboldened and the committee is uncertain about their next action. Canadian authorities should take stern steps to curb their activities। ਇਹ ਪੰਡਤ ਕਹਿ ਰਿਹਾ ਬਰੈਂਪਟਨ ਦਾ, ਜਿਨ੍ਹਾਂ ਨੇ ਆਪ ਹੀ ਕੀਤਾ ਕਿਉਂਕਿ 3 ਘਟਨਾਵਾਂ ਕੈਨੇਡਾ 'ਚ ਹੋਈਆਂ, ਤਿੰਨੋਂ ਹੀ ਇਹਨਾਂ ਦੀਆਂ ਆਪਣੀਆਂ ਕੀਤੀਆਂ। ਆਸਟ੍ਰੇਲੀਆ 'ਚ 3 ਹੋਈਆਂ, ਤੁਸੀਂ ਪੈਰਲਲ ਦੇਖੋ। ਔਰ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਇਹਨਾਂ ਦੇ ਉੱਤੇ ਐਕਸ਼ਨ ਲਿਆ ਜਾਏ ਔਰ MP ਉੱਥੋਂ ਦੀ ਸੋਨੀਆ ਸਿੱਧੂ ਹੈ ਉਹਨੂੰ ਵੀ ਇਹਨਾਂ ਨੇ ਅਪਰੋਚ ਕੀਤਾ ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਹੈਗਾ ਇਹਨਾਂ ਦੇ ਵੀਜ਼ੇ, ਔਰ ਤੁਸੀਂ ਦੇਖੋ ਵੀ ਉੱਥੇ ਵੀ ਵੀਜ਼ੇ ਕੈਂਸਲ ਕਰਨ ਨੂੰ ਕਹਿ ਰਹੇ ਨੇ ਆਸਟ੍ਰੇਲੀਆ ਵਾਲੇ। ਇਹ ਕਿਵੇਂ ਜਿਹੜੇ ਨੇ ਸਿੰਕਰਨਾਈਜ਼ ਕਰਦੇ ਨੇ। ਤ੍ਰਿਪਾਠੀ ਕਹਿ ਰਿਹਾ ਕਿ ਵੀ ਇਹ ਜਿਹੜਾ ਜਿਨ੍ਹਾਂ ਨੇ ਕੀਤਾ ਔਰ ਇਹਨਾਂ ਨੂੰ ਵੀ urge the Indian government consider revoking passports and not issuing visas to Canadian passport holders involved in anti-India activities so that they will not be able to return to India ever। ਇਹ ਪੰਡਤ ਕਹਿ ਰਿਹਾ ਮੰਦਰ ਦਾ, ਇਹ ਇੰਡੀਅਨ ਗਵਰਨਮੈਂਟ ਨੂੰ, ਕੈਨੇਡਾ ਨੂੰ ਕਹਿ ਰਹੇ ਜੀ ਸਟਰਨ ਲਾਅ ਬਣਾਓ, ਇੰਡੀਆ ਨੂੰ ਕਹਿ ਰਹੇ ਜੀ ਇਹਨਾਂ ਦੇ ਪਾਸਪੋਰਟ ਵਾਪਸ ਲਓ, ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਕਦੇ ਵੀ ਇੰਡੀਆ ਦਾ ਵੀਜ਼ਾ ਨਾ ਦਿਓ। ਔਰ ਕੈਨੇਡਾ ਨੂੰ ਕਹਿ ਰਿਹਾ ਕਿ ਜੀ ਅਸੀਂ ਕੈਨੇਡੀਅਨ ਅਥਾਰਟੀਜ਼ ਨਾਲ ਸਵਾਲ ਚੁੱਕੇ ਨੇ ਔਰ ਇਹਨਾਂ ਦੇ ਅਗੇਂਸਟ ਸਖਤ ਐਕਸ਼ਨ ਲਿਆ ਜਾਏ। ਹੁਣ ਫਾਈਨਲੀ ਅਸੀਂ ਜਿਹੜਾ ਸਭ ਤੋਂ ਸਖਤ ਹਿੰਦੂ ਤਵੀਆਂ ਦੀ ਲਾਈਨ ਅਮਰੀਕਨ ਇੰਡੀਅਨ ਅਮੈਰੀਕਨਸ ਦੇ ਨਾਂ ਥੱਲੇ ਕਿਸੇ ਨੇ ਟਵੀਟ ਕੀਤਾ ਇਹਨਾਂ ਦੇ WhatsApp ਦੇ ਉੱਤੇ। ਉਹਦੇ 'ਚ ਪਹਿਲਾਂ ਤੋਂ ਕਹਿੰਦਾ ਕਿ 5 million Hindus live in the US plus millions more who embrace Hindu ideas of peace, tolerance, yoga, meditation, vegetarianism, Hinduism। ਇੰਡੀਅਨ ਅਮਰੀਕਨ ਦੀ ID ਤੋਂ ਹੈ ਕਿ ਜੀ 5 ਮਿਲੀਅਨ ਹਿੰਦੂ ਨੇ ਤੇ ਕਈ ਮਿਲੀਅਨ ਹੋਰ ਜਿਨ੍ਹਾਂ ਨੂੰ ਅਸੀਂ ਆਪਣੀਆਂ ਫਰਾਡ ਚੀਜ਼ਾਂ ਦੇ ਵਿੱਚ ਫਸਾਇਆ ਹੋਇਆ। ਹੁਣ ਇਹਦੀ ਕਾਲ ਕੀ ਹੈ? After what happened today in Australia, we are calling for boycott of all Sikhs, boycott all and any products and companies associated with them, don't buy any items made by them or their companies। ਇਹ ਕਾਲ ਇਹ ਹੈ ਹਿੰਦੂ ਤਵੀਆਂ ਦੀ ਅਸਲ ਜ਼ੈਨੀਅਤ ਕਿ ਸਿੱਖਾਂ ਦਾ ਮੁਕੰਮਲ ਬਾਈਕਾਟ ਕਰੋ, ਇਹਨਾਂ ਦੀਆਂ ਦੁਕਾਨਾਂ ਤੋਂ ਕੋਈ ਸੌਦਾ ਨਾ ਲਓ, ਇਹਨਾਂ ਦੀਆਂ ਕੰਪਨੀਆਂ ਇਹ IT ਸੈਕਟਰ ਦੀ ਗੱਲ ਕਰ ਰਹੇ ਉਹਨਾਂ ਦੇ ਨਾਲ ਕੋਈ ਡੀਲ ਨਾ ਕਰੋ। ਮੋਸਟ ਵੈਲਕਮ। ਇਸ ਤੋਂ ਵਧੀਆ ਕੀ ਹੋ ਸਕਦਾ? ਅਸੀਂ ਤਾਂ ਸਿੱਖਾਂ ਨੂੰ ਇਹ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਦਿਮਾਗਾਂ 'ਚ ਤਾਂ ਸੈਕੂਲਰਿਜ਼ਮ ਬੜਿਆ ਹੋਇਆ। ਪਰ ਜਦੋਂ ਤੁਸੀਂ ਇਵੇਂ ਕਰ ਦਿਓਗੇ ਤੇ ਘੱਟੋ ਘੱਟ ਉਹ ਸਾਡੇ ਜਿਹੜੇ ਸੋ ਕਾਲਡ ਸੈਕੂਲਰ ਨੇ ਉਹਨਾਂ ਨੂੰ ਜ਼ਰੂਰ ਅਕਲ ਆ ਜਾਏਗੀ ਕਿ ਤੁਹਾਡੀ ਜ਼ਹਿਨੀਅਤ ਕੀ ਹੈ। ਵੈਸੇ ਪਹਿਲਾਂ ਵੀ ਤੁਹਾਡੇ ਹਿੰਦੂ ਕੋਈ ਸਿੱਖਾਂ ਦੇ ਨਾਲ ਡੀਲ ਨਹੀਂ, ਸਾਡੇ ਹੀ ਜਾ ਕੇ ਤੁਹਾਡੇ ਫਸੇ ਹੁੰਦੇ ਨੇ ਸਭ ਪਟੇਲਾਂ ਦੇ ਔਰ ਉਹ ਅਡਾਨੀਆਂ ਅੰਬਾਨੀਆਂ ਔਰ ਉਹਨਾਂ ਸਾਰਿਆਂ ਦੇ ਹੀ ਸੌਦੇ ਰਹਿਣਗੇ। ਸਾਰੇ ਉਹਨਾਂ ਦੇ ਜੂਲਰਸ ਕੋਲ ਸੁਨਿਆਰਿਆਂ ਕੋਲ ਬੜੇ ਹੁੰਦੇ ਨੇ, ਉਹਨਾਂ ਦੇ ਦੂਜੇ ਜਿਹੜੇ ਨੇ ਕਰਿਆਨਾ ਦੁਕਾਨਾਂ ਉਹਨਾਂ ਦੇ ਵਿੱਚ ਬੜੇ ਹੁੰਦੇ ਨੇ। ਸਭ ਕੱਪੜਾ ਉਹਨਾਂ ਤੋਂ ਲੈ ਕੇ ਜਾਣਗੇ, ਇੱਥੋਂ ਨਹੀਂ ਜਾ ਕੇ ਦਿੱਲੀ ਖਰੀਦਣਗੇ ਵਿਆਹ ਲਈ ਜੀ ਇੰਨੇ ਲੱਖ ਦਾ ਲਹਿੰਗਾ ਲੈ ਲਿਆ ਤਾਂ ਇੰਨੇ ਦਾ। ਉਹ ਸਭ ਤੁਸੀਂ ਘੱਟੋ ਘੱਟ ਜਦੋਂ ਇਹ ਹੋਏਗਾ ਇਹ ਸਿੱਖਾਂ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਜਿਹੜੀ ਗੱਲ ਇਹ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਇਸ 'ਚ ਯਕੀਨ ਨਹੀਂ ਰੱਖਦੇ। ਲੇਕਿਨ ਇਹ ਅਲਟੀਮੇਟਲੀ ਜਦੋਂ ਤੁਹਾਡੀ ਜ਼ਹਿਨੀਅਤ ਇਸ ਕਿਸਮ ਦੀ ਤੁਸੀਂ ਐਕਸਪ੍ਰੈਸ ਕਰ ਰਹੇ ਹੋ ਤਾਂ ਫਿਰ ਜ਼ਾਹਰ ਹੈ ਕਿ ਭਾਈ ਜਿਹਨਾਂ ਸਾਡਿਆਂ ਨੂੰ ਵੈਸੇ ਸਮਝ ਨਹੀਂ ਆਈ
ਇਹ ਤੁਹਾਡੀ ਇਸ ਹਰਕਤ ਨਾਲ ਜ਼ਰੂਰ ਸਮਝ ਆਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।